ਸੱਚ ਤਾਂ ਸੱਚ ਹੀ ਹੁੰਦਾ ਆ। ਮਤਲਬ ਜੇ ਮੈਂ ਇਹ ਫਿਲਮ ਨਾ ਦੇਖੀ ਹੁੰਦੀ ਨਾ, ਮੈਨੂੰ ਤਾਂ ਬਿਲਕੁਲ ਨਹੀਂ ਕੁਛ ਇਦਾਂ ਦੀਆਂ ਚੀਜ਼ਾਂ ਦਾ ਪਤਾ ਲੱਗਣਾ ਸੀਗਾ ਕਿ ਵੀ ਇੰਨਾ ਕੁਝ ਹੋਇਆ ਆ 95 ਦੇ ਵਿੱਚ, ਵੀ ਆ ਸਾਰਾ ਕੁਝ। ਔਰ ਮੈਂ ਤਾਂ ਕਹੂੰਗਾ ਵੀ ਜਿਹਨਾਂ ਨੇ ਬੈਨ ਕੀਤਾ ਨਾ ਉਹਦਾ ਵੈਸੇ ਹੀ ਬੇਵਕੂਫ ਹੈ, ਬੈਨ ਕਰਨ ਤੋਂ ਬਾਅਦ ਉਲਟਾ ਫਿਲਮ ਇੰਨੀ ਜ਼ਿਆਦਾ ਚੱਲ ਗਈ। ਦੇਖੋ ਰਵੀ, ਅਸੀਂ ਇਹ ਵਕਤ ਅਸੀਂ ਹੰਡਾਇਆ, ਅੱਖੀ ਦੇਖਿਆ, ਸਾਨੂੰ ਪਤਾ ਉਦੋਂ ਕੀ ਹੋਇਆ। ਬਹੁਤ ਭੈੜੇ ਹਾਲਾਤ ਸੀ ਉਦੋਂ, ਪਤਾ ਨਹੀਂ ਸੁਣਿਆ ਤੁਹਾਡਾ ਪੁੱਤ ਪੋਤਰਾ ਅੱਜ ਬਾਹਰ ਗਿਆ, ਉਹ ਵਾਪਸ ਆਵੇ ਜਾਂ ਨਾ ਆਵੇ। ਹੁਣ ਜਿਹੜੀ ਫਿਲਮ ਨੇ ਬਣਾਈ ਆ ਮਾਸਟਰ, ਸੱਚਾਈ ਦਿਖਾਈ ਆ। ਔਰ ਪਰਸੋਂ ਆਪਾਂ ਗੱਲ ਦੇਖਣ ਗਏ ਸੀ ਨਾ, ਪਰਸੋਂ ਸਾਰੀ ਦੇਖੀ, ਤੁਸੀਂ ਗੁਰਦੁਆਰੇ ਤੂੰ ਮੇਰੇ ਤੋਂ ਟੱਕਰਿਆ, ਉੱਥੇ ਦੇਖੀ ਤਾਂ ਨਹੀਂ? ਨੰਬਰ ਤੂੰ ਵੀ ਸੀ ਉੱਥੇ? ਨਹੀਂ, ਮੈਂ ਨੈਟ ਤੇ ਦੇਖੀ ਆ। ਮੈਂ ਤਾਂ ਦੇਖਿਆ ਨਹੀਂ, ਮੈਂ ਨੈਟ ਤੇ ਦੇਖੀ। ਹੁਣ ਫਿਲਮ ਨੂੰ ਦੇਖ ਕੇ ਦੇਖਦੇ ਆ, ਤੁਹਾਡੇ ਲੂ ਕੰਡੇ ਖੜੇ ਹੁੰਦੇ ਆ। ਬਿਲਕੁਲ ਹੀ। ਮੈਨੂੰ ਹਜੇ ਤੱਕ ਇਹ ਸਮਝ ਨਹੀਂ ਪੈਂਦੀ ਵੀ ਸਰਕਾਰ ਨੂੰ ਕੀ ਪ੍ਰੋਬਲਮ ਆ ਫਿਲਮ ਦੇ ਨਾਲ, ਹੈਨਾ? ਉਹਨਾਂ ਨੇ ਉਹ ਕੁਝ ਦਿਖਾ ਲਿਆ ਜੋ ਉਸ ਸਮੇਂ ਹੋਇਆ ਸੀ, ਨਾਲੇ ਇਹ ਮੁਕੱਦਮਾ ਕੋਰਟ ਦੇ ਵਿੱਚ ਗਿਆ। ਕੋਰਟ ਨੇ ਉਹਨਾਂ ਦੋਸ਼ੀਆਂ ਨੂੰ ਸਜ਼ਾ ਦਿੱਤੀ, ਕੋਰਟ ਨੇ ਖੁਦ ਮੰਨਿਆ ਕੋਈ ਦੋਸ਼ੀ ਸੀ, ਕੋਈ ਨਵੀਂ ਗੱਲ ਤਾਂ ਹੈ ਨਹੀਂ। ਹਾਂਜੀ, ਫਿਰ ਕੌਣ ਦਾ ਮੈਨੂੰ ਸਮਝ ਨਹੀਂ ਆਉਂਦਾ ਕਿਉਂ ਲਗਾਇਆ। ਕਸ਼ਮੀਰ ਫਾਲਸ, ਕੇਰਲਾ ਸਟੋਰੀ, ਉੱਥੇ ਵੀ ਹੋਇਆ, ਸਭ ਕੁਝ ਦਿਖਾ ਲਿਆ ਯਾਰ, ਇੱਥੇ ਵੀ ਹੋਇਆ, ਇਹਨੂੰ ਬੈਨ ਕਰ ਦਿੱਤਾ। ਮੈਂ ਇਹ ਫਿਲਮ ਦੇਖਣ ਤੋਂ ਬਾਅਦ ਹੀ YouTube ਦੇ ਉੱਤੇ ਜਾ ਕੇ ਚੀਜ਼ਾਂ ਸਰਚ ਕੀਤੀਆਂ ਕਿ ਵੀ ਹਾਂ ਵੀ ਇਹ ਇਦਾਂ ਤਾਂ ਨਹੀਂ ਕਿ ਵੀ ਜਿਵੇਂ ਨਾਰਮਲੀ ਆਪਾਂ ਨੂੰ ਦੇਖਣ ਨੂੰ ਮਿਲਦਾ ਕੋਈ ਪ੍ਰੋਪੋਗੈਂਡਾ, ਕਿ ਵੀ ਐਵੇਂ ਫੇਮਸ ਕੀਤੀਆਂ ਜਾ ਰਹੀਆਂ ਚੀਜ਼ਾਂ ਹੀ। ਮੈਂ ਨਾ YouTube ਤੇ ਇੱਕ ਚੈਨਲ ਦੇਖਿਆ ਜਿਹਦਾ ਨਾਮ ਹੈ ਇਨਸਾਫ ਦੀਆਂ ਡਾਕੂਮੈਂਟਰੀਜ਼ ਨੇ। ਅੱਛਾ। ਉਹ ਡਾਕੂਮੈਂਟਰੀਆਂ ਦੇ ਵਿੱਚ ਜਿੰਨੀਆਂ ਗੱਲਾਂ ਹੋਈਆਂ ਨੇ, ਜਿੱਦਾਂ ਮੰਨ ਲਓ ਇੱਕ ਫਿਲਮ ਦੇ ਵਿੱਚ ਸੀਨ ਹੈ ਜੀ, ਉਹ ਅੱਕੜ ਬੱਕੜ ਬੰਬੇ ਕਰਦਾ ਆ ਤੇ ਮਾਰਦਾ ਗੋਲੀ, ਉਹ ਬੰਦਿਆਂ ਨੇ ਉਹਦੇ ਵਿੱਚ ਦੱਸਿਆ ਜੀ ਵੀ ਉਹ ਸੱਚੀ ਉਹ ਪੁਲਿਸ ਵਾਲਾ ਏਦਾਂ ਹੀ ਕਰਦਾ ਹੁੰਦਾ ਸੀ ਮਾਰਨ ਤੋਂ ਪਹਿਲਾਂ, ਵੀ ਅੱਕੜ ਬੱਕੜ ਕਰਕੇ ਫੇਰ ਗੋਲੀ ਮਾਰਦਾ ਹੁੰਦਾ ਸੀ। ਮਤਲਬ ਏਦਾਂ ਦੀਆਂ ਮੈਂ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ ਵੀ ਫੇਸਬੁੱਕ ਤੇ ਵੀ ਵਾਇਰਲ ਰੀਲਾਂ, ਕਿ ਵੀ ਜਿਹੜੀਆਂ ਰੀਅਲ ਦੇ ਵਿੱਚ ਹੋਈਆਂ ਨੇ ਉਹਨਾਂ ਨੇ ਐਗਜ਼ੈਕਟ ਉਹਨੂੰ ਬਸ ਮਤਲਬ ਫਿਲਮਾਤ ਆ ਕਿ ਵੀ ਜੋ ਹੋਇਆ, ਤੇ ਇਹਦੇ ਵਿੱਚ ਉਹਨਾਂ ਨੇ ਆਪਣੇ ਕੋਲੋਂ ਤਾਂ ਕੁਝ ਵੀ ਨਹੀਂ ਲਾਇਆ। ਹੁਣ ਮੈਂ ਬੀਬੀ ਖਾਲੜਾ ਦੀ ਇੰਟਰਵਿਊ ਦੇਖੀ ਸੀ YouTube ਤੇ, ਇੰਡੋਜ਼ TV ਨੇ ਪਾਈ ਹੋਈ ਆ। ਹਾਂਜੀ, ਬਹੁਤ ਸੋਹਣੀ ਹੈ, ਜੋ ਗੱਲਾਂ ਉਹ ਦੱਸੀਆਂ ਸੀ ਨਾ ਉਸੇ ਤਰ੍ਹਾਂ ਫਿਲਮ ਬਣੀ ਆ। ਜੇ ਨਹੀਂ ਦੇਖੀ ਤੂੰ ਵੀ ਦੇਖੀ ਹੋ, ਡਾਕੂਮੈਂਟਰੀ ਦੇਖੀ, ਬਹੁਤ ਸੋਹਣੀ ਆ, ਬੜਾ ਕੁਝ ਦੱਸਿਆ। ਨਾਲ ਇੱਦਾਂ ਫਿਲਮ ਨੇ ਕਰਤੀ ਬੈਨ। ਮਾਸਟਰ ਕੀ ਹੋਇਆ ਨਾ ਫਾਇਦਾ, ਸਾਰੀ ਦੁਨੀਆ ਨੂੰ ਪਤਾ ਲੱਗ ਗਿਆ, ਉਹ ਸਾਰੀ ਦੁਨੀਆ ਨੇ ਫਿਲਮ ਦੇਖ ਵੀ ਲਈ ਹੈ। ਬਿਲਕੁਲ। ਸਮਾਂ ਜੇ ਉਹ ਗੱਲ ਪੁੱਛਿਆ ਮੈਨੂੰ, ਇਹਨਾਂ ਨੇ ਉਹਦਾ ਐਡ ਕਰ ਦਿੱਤਾ ਫਿਲਮ ਦਾ, ਇਦਾਂ ਹੀ। ਉਹ ਤਾਂ ਫਿਰ ਲਾਂ ਦੇ ਨਾ ਤਾਂ ਥੋੜੇ ਬਹੁਤ ਦੇਖਣੀ ਸੀਗੀ, ਥੋੜੇ ਬਹੁਤ ਨਹੀਂ ਦੇਖਣੀ ਸੀਗੀ, ਹਨਾ? ਤਾਇਆ ਨਾਲ ਲਾਉਣ ਦਾ ਨਾ ਇੱਕ ਵਿੱਚ ਮਸਲਾ ਆ। ਅੱਛਾ। ਸਰਕਾਰਾਂ ਦੀ ਜਿਹੜੀ ਸੋਚ ਹੁੰਦੀ ਆ, ਪਹਿਲੀਆਂ ਜਿਹੜੀਆਂ ਸਰਕਾਰਾਂ ਹੁੰਦੀਆਂ ਸੀਗੀਆਂ ਨਾ, ਉਹ ਸੀਗੀਆਂ ਥੋੜੀਆਂ ਲੋਕਾਂ ਦਾ ਵੀ ਸੋਚਦੀਆਂ ਹੁੰਦੀਆਂ ਸੀ ਵੀ ਲੋਕ ਵੀ ਜੀਂਦੇ ਆ, ਲੋਕਾਂ ਦੇ ਨਾਂ ਦਾ ਲੋਕਾਂ ਦੀ ਸਰਕਾਰ ਸੀ, ਲੋਕਾਂ ਵਾਸਤੇ ਬਣੀ ਹੋਈ ਸੀ। ਚਲੋ ਜ਼ਿਆਦਾ ਨਹੀਂ ਉਹ ਵੀ ਕਰਦੇ ਸੀਗੇ, ਪਰ ਕਰਦੇ ਮਾੜਾ ਮੋਟਾ ਕਰਦੇ ਸੀ। ਹੁਣ ਜਿਹੜੀ ਸੋਚ ਆ ਨਾ, ਜਦੋਂ ਇਹ ਸਰਕਾਰਾਂ ਨੂੰ ਇਹ ਪਤਾ ਲੱਗਦਾ ਨਾ ਵੀ ਇਹ ਲੋਕਾਂ ਦੀ ਜਾਗਰੂਕਤਾ ਆਉਂਦੀ ਆ ਜਾਂ ਲੋਕਾਂ ਦੇ ਹੱਕਾਂ ਦੀ ਗੱਲ ਹੋਈ ਆ, ਉਹ ਕਹਿੰਦੇ ਠੱਪ ਦਿਓ, ਸਾਡੀ ਕੁਰਸੀ ਨੂੰ ਖਤਰਾ। ਹਾਂ, ਕੁਰਸੀ ਨੂੰ ਖਤਰਾ, ਕਿਉਂਕਿ ਸਵਾਲ ਉਹਨਾਂ ਨੂੰ ਹੋਣੇ ਆ ਨਾ। ਹਾਂ, ਹੁਣ ਤੁਸੀਂ ਬਿੱਟੂ ਰਵਨੀਤ ਬਿੱਟੂ, ਉਹਨਾਂ ਨੇ ਕਿੱਦਾਂ ਪ੍ਰੈਸ ਕਾਨਫਰੰਸ ਕਰਕੇ ਕਿ ਦਲਜੀਤ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਕਰਨ ਦੇ ਲਈ ਇਹ ਫਿਲਮਾਂ ਚਲਾ ਰਹੇ ਆ, ਇਹ ਸਰਕਾਰ ਦੀਆਂ ਚਲਾਕੀਆਂ ਨੇ, ਇਦਾਂ ਦੀਆਂ ਗੱਲਾਂ ਨੇ। ਕਿਉਂਕਿ ਭਾਈ ਜਿਹੜਾ ਤਾਂ ਬਾਪੂ ਬੈਠਾ ਦਿੱਲੀ, ਉਹ ਤੋਂ ਡਰ ਲੱਗਦਾ, ਬੋਲਣਾ ਉਹੀ ਹੈ ਜੋ ਉਹਦੀ ਦੱਸਦਾ ਬੋਲ। ਨਹੀਂ, ਉਹਦੇ ਦਾਦਾ ਜੀ ਦਾ ਵੀ ਦਿਖਾਇਆ ਨਾ, ਥੋੜਾ ਦਾਦਾ ਵੀ ਦਿਖਾਇਆ ਮੈਨੂੰ। ਫਿਲਮ ਚਾਹੇ ਉਹਨਾਂ ਨੇ ਬੈਨ ਕਰਤੀ, ਜਿਹੜੀਆਂ ਅੱਖਾਂ ਨੇ ਦੇਖਣੀ ਦੀ ਦੇਖ ਲਈ ਆ, ਜਿਨ੍ਹਾਂ ਦੇ ਲੈਪਟਾਪਾਂ 'ਚ ਨਾ ਹੈਗੀਆਂ, USB 'ਚ ਹੈਗੀਆਂ, ਉਹ ਹੈਗੀ ਆ, ਇਹ ਰਹਿਣੀ ਆ। ਮੈਂ ਤੇ ਦੇਖਿਆ ਕਿ ਪਾਕਿਸਤਾਨ 'ਚ ਬੜੇ ਦੇਖੋ, ਤੁਸੀਂ YouTube ਦੇਖੋ ਜਾਂ Facebook ਦੇਖੋ, TikTok ਦੇਖੋ, ਅੱਧੇ ਪਾਕਿਸਤਾਨੀ ਦੇ ਹਲੀ ਫਿਲਮ। ਸਹੀ ਗੱਲ ਹੈ ਜੀ। ਸਾਰੀ ਦੁਨੀਆ ਬਾਹਰ ਬੈਠੀ ਤੇ ਹਲੇ, ਹੁਣ ਕੀ ਲੁਕਾਉਣਾ ਕੀ ਇਹਨਾਂ ਨੇ? ਇਹ ਸਮਝ ਜ਼ਿਆਦਾ ਮੁੰਡਾ ਇਹਨੂੰ ਚੰਗਾ ਹੁੰਦਾ ਫਿਲਮ ਦਿਖਾ ਦਿੰਦੇ, ਕੁਛ ਨਹੀਂ ਸੀ ਹੋਣਾ। ਕਿਸੇ ਕੀ ਕਰ ਲੈਣਾ ਕਿਸੇ ਨੇ? ਸਹੀ ਗੱਲ ਹੈ। ਕੋਈ ਪੰਜਾਬ ਦਾ ਬੰਦਾ, ਪੰਜਾਬ ਜਿੰਨੇ ਵੀ ਬੈਠੇ, ਕੋਈ ਅੱਤਵਾਦ ਨਹੀਂ ਚਾਹੁੰਦਾ, ਕੋਈ ਨਹੀਂ ਚਾਹੁੰਦਾ ਕਿ ਮਾਹੌਲ ਖਰਾਬ ਹੋਵੇ। ਹਿੰਦੂ ਤੇ ਸਿੱਖਾਂ ਦਾ ਕੋਈ ਮਸਲਾ ਨਹੀਂ ਹੈ ਪੰਜਾਬ ਵਿੱਚ, ਭਰਾਵਾਂ ਵਾਂਗ ਰਹਿੰਦੇ ਸੀ, ਹੁਣ ਵੀ ਰਹਿੰਦੇ ਆ। ਇਹ ਸਰਕਾਰਾਂ ਨੇ, ਇਹਨਾਂ ਦੀਆਂ ਪਾਲਿਸੀਆਂ ਨੇ ਸਾਰਾ ਮਾਹੌਲ ਖਰਾਬ ਕੀਤਾ ਹੋਇਆ। ਪਰ ਫਿਲਮ ਦੇ ਵਿੱਚ ਜੀ ਦਾ ਨਾ ਤਾਂ ਕੋਈ ਹਿੰਦੂ ਮੁਸਲਮਾਨ ਹੈ, ਨਾ ਕੋਈ ਹਿੰਦੂ ਮੁਸਲਮਾਨ ਵਾਲੀ ਗੱਲ ਹੈ, ਨਾ ਕੋਈ ਅੱਤਵਾਦ ਵਾਲੀ ਗੱਲ ਹੈ, ਨਾ ਕੋਈ ਮਤਲਬ ਇਦਾਂ ਦੀ ਕੋਈ ਗੱਲ ਹੀ ਨਹੀਂ ਹੈ। ਇੱਕ ਬੰਦੇ ਦੀ ਸਟੋਰੀ ਆ, ਉਹਨੇ ਦੱਸਿਆ ਕਿ ਸਿਸਟਮ ਕਿਵੇਂ ਲੋਕਾਂ ਦੇ ਪੁੱਤਾਂ ਨੂੰ ਮਾਰ ਕੇ ਕਹਿ ਰਿਹਾ ਕਿ ਇਹ ਅਣਪਛਾਤੀਆਂ ਨਸ, ਬਸ ਉਹਦੇ ਨਾਮ ਵੀ ਲਿਖੇ, ਘਰਾਂ ਦੇ ਪਤੇ ਵੀ ਲਿਖੇ ਹੋਏ ਆ, ਫਿਰ ਅਣਪਛਾਤੇ ਆ। ਪਰ ਤਾਇਆ ਇਹ ਜੇ ਰੌਲਾ ਪੈ ਗਿਆ ਨਾ, ਮੈਂ ਕਹਿੰਦਾ ਚੰਗਾ ਹੀ ਜੀ। ਅੱਛਾ। ਹਾਂ, ਇਹ ਜੇ ਕਿਤੇ ਉਦਾਂ ਹੀ ਲੱਗੀ ਲੁਕੀ ਹੁੰਦੀ, ਲੋਕਾਂ ਦੇ ਦਿਮਾਗ 'ਚ ਨਹੀਂ ਹੋਣੀ ਸੀ, ਕਿਉਂਕਿ ਹੋਰੇ ਮਸਲੇ ਬਹੁਤ ਹੋਏ ਫਿਰਦੇ। ਹੁਣ ਮੈਂ ਆਦਾ ਜਿਹੜਾ ਮਲੰਬਰ ਕਹਿੰਦਾ, ਹੁਣ ਪਿੱਛੇ ਜਿਹੀ ਫਿਲਮ ਆਈ ਸੀ
ਆਪਣੇ ਨਾਨਕ ਜਹਾਜ਼, ਹਾਂਜੀ ਨਾਨਕ ਨਾਨਕ ਨਾਮ ਜਹਾਜ਼, ਉਹ ਮੈਂ ਦੇਖੀ ਉਹ ਜਾ ਕੇ ਸਿਨੇਮੇ ਜਾ ਕੇ ਦੇਖੀ। ਬੜੀ ਵਧੀਆ ਫਿਲਮ ਹੈ, ਬਹੁਤ ਹੀ ਸੋਹਣੀ ਫਿਲਮ ਆਈ ਹੈ, ਬੜੀ ਵਧੀਆ ਸਟੋਰੀ ਆ। ਕਿ ਦੇਖੀ ਨਹੀਂ ਦੇਖੀ ਨਹੀਂ। ਜੇ ਕਿਤੇ ਉਹਨੂੰ ਬੇਰ ਕਰਦੇ ਹੋ ਵੀ ਚੱਲ ਜਾਣੀ ਸੀ। ਬਿਲਕੁਲ। ਬਹੁਤ ਸੋਹਣੀ ਫਿਲਮ ਪਰ ਹੈ। ਚੰਗੀਆਂ ਗੱਲਾਂ ਪਤਾ ਕੀ ਹੋਈਆਂ, ਇੱਕ ਤਾਂ ਲੋਕਾਂ ਦੀ ਜਾਗਰੂਕਤਾ ਆਈ, ਇੱਕ ਲੋਕਾਂ ਦਾ ਜਿਹੜਾ ਵਿਅਰਥ ਜਿਹੇ ਮਸਲੇ ਆ ਨਾ ਉਹਨਾਂ ਤੋਂ ਹਟ ਕੇ ਜਿਹੜਾ ਕੰਮ ਦੇ ਮਸਲੇ ਵੱਲ ਵੀ ਗਿਆ ਵੀ ਐਦਾਂ ਵੀ ਹੋਇਆ ਸੀਗਾ। ਦੂਸਰਾ ਸਵਾਲ ਇਹਨੇ ਖੜੇ ਕੀਤੇ ਆ ਜਿਹੜੀ ਸਰਕਾਰਾਂ ਦੀ ਨਾਕਾਮੀ ਤੇ ਵੀ ਉਂਗਲ ਰੱਖਦੀ ਆ ਤੇ ਸਾਡੇ ਦਿਮਾਗਾਂ ਤੇ ਵੀ ਉਂਗਲ ਰੱਖਦੀ ਆ। ਹੁਣ ਦੇਖੋ ਵੀ ਇਹਦੇ ਵਿੱਚ ਜਿੱਦਾਂ ਤਾਏ ਨੇ ਕਿਹਾ ਵੀ ਬੰਦੇ ਅੰਦਰ ਗਏ ਆ ਪੁਲਿਸ ਵਾਲੇ, 8 ਬੰਦੇ ਅੰਦਰ ਗਏ ਸੀਗੇ, 4 ਦੀ ਤਾਂ ਮੌਤ ਹੋ ਚੁੱਕੀ ਆ, 4 ਜੇਲ੍ਹ 'ਚ ਸੀਗੇ। ਤੇ ਹੁਣ ਇਸ ਸਵਾਲ ਜਦੋਂ ਫਿਲਮ ਆਈ ਹੈ ਤਾਂ ਸਵਾਲ ਪੈਦਾ ਹੋਇਆ ਕਿ ਅੱਛਾ ਉਹ ਬੰਦੇ ਕਿੱਥੇ ਆ ਬਈ, ਤੇ ਹੁਣ ਪਤਾ ਲੱਗਾ 3 ਬੰਦੇ ਤਾਂ ਬਾਹਰ ਤੁਰੇ ਅੰਦਰ ਆ। ਬਿਲਕੁਲ। ਪਤਾ ਹੈ ਜਿੱਦਾਂ ਤੁਸੀਂ ਬੈਨ ਕਰਨ ਦੀ ਗੱਲ ਕਰਦੇ ਆ ਵੀ ਪੁਲਿਸ ਜਿਹੜੀ ਹੁੰਦੀ ਹੈ ਸਟੇਟ ਨੂੰ ਰੈਪਰੈਜ਼ੈਂਟ ਕਰਦੀ, ਚਾਹੇ ਸਰਕਾਰ ਜਿਹੜੀ ਮਰਜ਼ੀ ਹੋਵੇ। ਤੁਸੀਂ ਦੇਖੋ ਮਾਸਟਰ ਦੀਆਂ ਤਨਖਾਹਾਂ ਰੁਕ ਜਾਂਦੀਆਂ, ਧਰਨੇ ਦਿੰਦੇ ਆ, ਡਾਕਟਰਾਂ ਦੀਆਂ ਤਨਖਾਹਾਂ ਰੁਕ ਜਾਂਦੀਆਂ, ਕਚਹਿਰੀਆਂ 'ਚ ਰੁਕ ਜਾਂਦੀਆਂ ਤਨਖਾਹਾਂ, ਜਿੰਨੇ ਸਰਕਾਰੀ ਮੁਲਾਜ਼ਮ ਆ। ਕਦੀ ਸੁਣਿਆ ਵੀ ਪੁਲਿਸ ਵਾਲਿਆਂ ਦੀ ਕਦੀ ਤਨਖਾਹ ਰੁਕ ਜਾਵੇ? ਨਹੀਂ। ਉਹਦਾ ਕਾਰਨ ਆ ਪੁਲਿਸ ਵਾਲਿਆਂ ਨੂੰ ਇਹ ਸਾਡੀ ਇਹਨਾਂ ਨੂੰ ਪਤਾ ਆ ਵੀ ਜੇ ਪੁਲਿਸ ਹੀ ਜਿਹੜੀ ਸਾਡੀ ਰੱਖਿਆ ਕਰਨ ਵਾਲੀ ਆ। ਇਹ ਤਾਂ ਲੋਕਾਂ ਦੇ ਕੋਲੋਂ ਦੇਖੋ ਹੁਣ ਆਮ ਆਦਮੀ ਪਾਰਟੀ ਆਈ ਸੀ, ਇਹ ਕਹਿੰਦੀ ਸੀ ਡਰ ਕਾਹਦਾ ਆ, ਸਾਨੂੰ ਸਿਕਿਉਰਿਟੀ ਦੀ ਲੋੜ ਹੀ ਨਹੀਂ। ਭਗਵੰਤ ਮਾਨ ਵੀ ਇਹੀ ਕਹਿੰਦਾ ਸੀ ਵੀ ਇਹ ਜਿਹੜੇ 2-4 ਸਾਡੇ ਨਾਲ ਤੁਰਨੇ ਆ ਇਹ ਲੋਕਾਂ ਦੀ ਸੁਰੱਖਿਆ ਜਾਣਗੇ। ਪਰ ਕੀ ਹੋਇਆ ਬਾਅਦ ਦੇ ਵਿੱਚ ਪਤਾ ਲੱਗ ਗਿਆ ਵੀ ਲੋਕੀ ਜਿਹੜੇ ਆ ਵਿਰੋਧ ਕਰਦੇ ਆ, ਸਰਕਾਰਾਂ ਚਲਾਉਣੀਆਂ ਕੋਈ ਖਾਲਾ ਜੀ ਦਾ ਪਾੜਾ ਨਹੀਂ। ਬਿਲਕੁਲ ਹਨਾ। ਹੁਣ ਇਹਦੇ ਵਿੱਚ ਜਿਹੜੀ ਕੰਮ ਕੀਤਾ ਇਹਦੇ ਜਿਹੜਾ 1984 ਤੋਂ ਲੈ ਕੇ 1992 ਤੱਕ ਦਿਖਾਤ ਉਸ ਤੋਂ ਬਾਅਦ ਤੱਕ ਤੁਸੀਂ ਰੱਖ ਲਓ, ਉਹਦੇ ਵਿੱਚ ਕੀ ਆ ਤਰੱਕੀਆਂ ਇਸ ਕਰਕੇ ਸਟੇਟ ਨੇ ਦਿੱਤੀਆਂ। ਹੁਣ ਕਹਿੰਦੇ ਆ ਜੀ ਪੁਲਿਸ ਵਾਲੇ ਗਲਤ ਸੀ। ਹੁਣ ਗਲਤ ਕੀ ਲਾਲਚ ਦਿੱਤੇ ਸੀ, ਉਧਰ ਦੇ ਤਾਂ ਨਕੰਮੇ ਬੰਦੇ ਇਹ ਸੀ ਜਿੰਨੇ ਆਖੇ ਜੀ ਤੁਸੀਂ ਬੰਦੇ ਕਰੋਗੇ ਇਨਕਾਊਂਟਰ ਤੁਹਾਨੂੰ ਉਨੀ ਤਨਖਾਹ ਵੀ ਆਬਾਦੀ ਸੀ। ਸਪਾਈ ਤੋਂ ਅਫਸਰ ਕਈ ਹੋਏ ਆ, ਚਲੋ ਨਾ ਕੀ ਲੈਣੇ ਆ, ਕਈ ਜਿਹੜੇ ਸਿਪਾਹੀ ਸੀਗੇ ਉਹ ਹੋਮ ਗਾਰਡ ਹੋਣੇ ਆ, ਡੀਐਸਪੀ ਦੇ ਤੌਰ ਤੇ ਰਿਟਾਇਰ ਹੋਏ ਆ। ਕਈ ਬੰਦਿਆਂ ਨੂੰ ਆ ਜਿੰਨੇ ਆਪਾਂ ਪਹਿਲਾਂ ਵੀ ਗੱਲਾਂ ਇੱਥੇ ਸੱਥ 'ਚ ਕਈ ਵਾਰੀ ਕੀਤੀਆਂ ਆ, ਤਰਸ ਦੇ ਆਧਾਰ ਦੇ ਉੱਤੇ ਇਹਨਾਂ ਨੂੰ ਆ ਬਿੱਟੂ ਦੇ ਭਰਾ ਨੂੰ ਤਰਸ ਦੇ ਆਧਾਰ ਦੇ ਉੱਤੇ ਇਹ ਸਾਰਿਆਂ ਨੂੰ ਦਿੱਤੀਆਂ ਹੀ ਆ ਪੋਸਟਾਂ। ਤਜਰਬਾ ਤਾਂ ਕੋਈ ਵੀ ਨਹੀਂ ਸੀ। ਯਾਰ ਮੈਨੂੰ ਇਹ ਗੱਲ ਮਾਸਟਰ ਸਮਝ ਨਹੀਂ ਪੈਂਦੀ ਵੀ ਜਿਹੜੇ ਇਦਾਂ ਦੇ ਬੰਦੇ ਆ ਜਦੋਂ ਕਿਸੇ ਨਿਰਦੋਸ਼ੀ ਦਾ ਖੂਨ ਕਰਦੇ ਆ ਉਹਦੀ ਅੱਖਾਂ ਨਾਲ ਦੇਖਦੇ ਹੋਣਗੇ, ਇਹ ਰਾਤ ਨੂੰ ਕਿੱਦਾਂ ਸੌਂਦੇ ਆ? ਰਾਤ ਨੂੰ ਹੁਣ ਤੁਸੀਂ ਦੇਖੋ ਅਜੀਤ ਸਿੰਘ ਸੰਧੂ ਸਭ ਤੋਂ ਵੱਡਾ ਦਾ ਮਾਸਟਰ ਪਲਾਨ ਕਰਦਾ, ਰੇਲ ਗੱਡੀ ਥੱਲੇ ਆਇਆ ਯਾਰ। ਉਹਦਾ ਵੀ ਮੈਨੂੰ ਤੁਹਾਨੂੰ ਸੱਚੀ ਗੱਲ ਦੱਸਾਂ, ਹਾਂ ਕਈ ਵਾਰ ਮੈਨੂੰ ਉਹ ਵੀ ਸ਼ੱਕ ਪੈਂਦੀ ਹੈ। ਉਹ ਫਿਲਮ ਦੇ ਵਿੱਚ ਵੀ ਤੇ ਸ਼ੱਕ ਪੈਂਦੀ ਹੈ ਵੀ ਕੋਈ ਉਹਨੂੰ ਦੱਸਦਾ ਤੇ ਜਾ ਕੇ ਉਹ ਮਰ ਰਿਹਾ। ਆਹ ਫਿਲਮ ਚੋਂ ਕਹਿੰਦੇ ਆ ਵੀ ਤੈਨੂੰ ਦੱਸਦੇ ਇੱਜ਼ਤਾਂ ਵਗੈਰਾ ਉਦਾਂ ਕਰੀ, ਹਾਂ। ਤੇ ਬਾਅਦ ਵੀ ਉਹਦਾ ਐਕਸੀਡੈਂਟ ਦਿਖਾ ਔਰ ਨਾਲੇ ਫੇਸਬੁੱਕ ਦੇ ਉੱਤੇ ਇੱਕ ਫੋਟੋ ਵਾਇਰਲ ਹੋ ਰਹੀ ਆ, ਉਹ ਪਤਾ ਨਹੀਂ ਸੀਸੀਟੀਵੀ ਦੇ ਵਿੱਚੋਂ ਲੈ ਕੇ ਦਿਖਾਈ ਹੋਈ ਹੈ ਵੀ ਉਹ ਦੇਖੋ ਕਲੀਨ ਸ਼ੇਵ ਕਿਤੇ ਤੁਰਿਆ ਫਿਰਦਾ ਪਿਆ ਜੀ ਇਹ ਅਜੀਤ ਸਿੰਘ। ਵੀ ਇਹ ਕਹਿੰਦੇ ਵੀ ਇਹ ਕਿਉਂ ਵੱਡਾ ਆਦਮੀ ਸੀਗਾ, ਉਹ ਕੰਮ ਕੀਤਾ ਸਰਕਾਰ ਲਈ। ਇਹ ਪੋਸੀਬਿਲਿਟੀ ਆ ਕਿ ਸ਼ਾਇਦ ਉਹ ਜੀਂਦਾ ਤੁਰਿਆ ਫਿਰਦਾ ਕਿਸੇ ਪਾਸੇ। ਔਰ ਤਾਂ ਇੱਥੇ ਹੀ ਗੱਲ ਹੈ ਜਿੱਦਾਂ ਆਪਾਂ ਗੱਲ ਕੀਤੀ, ਚਾਹੇ ਜਿੰਦਾ ਵੀ ਹੋਏ। ਅਜੀਤ ਸਿੰਘ ਸੰਧੂ ਦੇ ਤੌਰ ਤੇ ਤੇਰੀ ਉਹ ਮਰ ਗਿਆ, ਅਜੀਤ ਸਿੰਘ ਸੰਧੂ ਤਾਂ ਮਰੇ ਗਿਆ। ਜੇ ਹੁਣ ਉਹ ਜਿੰਦਾ ਵੀ ਹੋਇਆ ਉਹਦਾ ਨਾ ਕੁਝ ਹੋਰ ਹੋਣਾ, ਅਜੀਤ ਸਿੰਘ ਸੰਧੂ ਨਹੀਂ ਹੋਣਾ। ਉਹ ਤੁਸੀਂ ਨੀਂਦ ਦੀ ਵੀ ਗੱਲ ਕਰਦੇ ਹੋ, ਆਹ ਕੱਲ ਪਰਸੋਂ ਇੰਟਰਵਿਊ ਦੇਖ ਰਿਹਾ ਮੈਂ ਜਸਵੀਰ ਜੱਸੀ ਦੀ, ਉਹ ਕਹਿੰਦਾ KPS ਗਿੱਲ ਮੈਨੂੰ ਬੁਲਾ ਕੇ ਕਹਿੰਦਾ ਸਾਨੂੰ ਉਦੋਂ ਤੱਕ ਗਵਾਉਂਦਾ ਰਹਿੰਦਾ ਸੀ ਜਦ ਤੱਕ ਉਹ ਖੁਦ ਨਹੀਂ ਸੌਂਦਾ ਸੀ। ਕੁੜੀਆਂ ਨਚਾਈ ਜਾਂਦਾ ਸੀਗਾ ਵੀ ਸਾਨੂੰ ਗਵਾਉਂਦਾ ਰਹਿੰਦਾ ਸੀ, ਕਹਿੰਦਾ ਇੰਨਾ ਜ਼ਿਆਦਾ ਮੈਂ ਤੰਗ ਆਇਆ ਹੋਇਆ ਸੀਗਾ। ਤਾਂ ਫਿਰ ਇਹੋ ਜਿਹੀਆਂ ਚੀਜ਼ਾਂ ਕਰ ਕਰਕੇ ਨੀਂਦ ਲਿਆਉਂਦੇ ਸੀਗੇ ਜੀ ਉਹ। ਨਾ ਕਾਕਾ ਹੁਣ ਤਾਂ ਪੰਜਾਬ 'ਚ ਰਹਿਣਾ ਬੰਦੇ ਜੀਂਦੇ ਆ ਨਹੀਂ ਬੰਦੇ ਜੀਂਦੇ ਆ। ਮੈਂ ਤਾਂ ਫਿਲਮਾਂ ਜਿਹਦਾ ਲੰਬੜ ਨੇ ਧਮਕੀ ਦਿੱਤੀ ਤਾਂ ਸਾਡੇ ਪੰਜਾਬੇ 'ਚ ਇੱਕ ਬੜੀ ਹਾਲਤ ਦੂਜੀ ਆ, ਜਦੋਂ ਕੋਈ ਬੰਦਾ ਬੋਲਣ ਲੱਗਦਾ ਤੈਨੂੰ ਵੀ ਦਿਖਾ ਦਵਾਂਗੇ ਬੰਦੇ ਹੈਗੇ ਆ, ਇਹ ਕਾਕਾ ਇਦਾਂ ਨਹੀਂ ਬੋਲੀਦਾ ਹੁੰਦਾ, ਇਹ ਪੁਲਿਸ ਦੇ ਹੱਥ ਬੜੇ ਦੂਰ ਦੇ ਆ। ਹੁਣ ਖਾਲੜਾ ਸਾਹਿਬ ਦੇਖੋ, ਇਹਦੇ ਵਿੱਚ ਦੇਖਣਾ ਇਹਦਾ ਗੱਲ ਇਹ ਆ ਵੀ ਉਹ ਸਾਨੂੰ ਇੱਕ ਦੱਸ ਕੇ ਗਏ ਆ ਵੀ ਡਰੋ ਨਾ, ਜਿੱਥੇ ਬੋਲਣ ਦੀ ਲੋੜ ਹੈ ਉੱਥੇ ਬੋਲੋ। ਜੇ ਫਿਲਮ ਦੇਖ ਕੇ ਇੰਜੋਏ ਕਰਨਾ ਸੀ ਵੀ ਹਾਂ ਵੀ ਹੋਇਆ ਸੀ ਬਸ ਕੱਲ ਨੂੰ ਫੇਰ ਭੁੱਲ ਜਾਓ। ਸਾਡੀ ਤਰਾਸਦੀ ਵੀ ਇਹੀ ਆ ਨਾ, ਇਹ ਫਿਲਮ ਦੇ ਕੇ ਬਾਬਾ ਕਰਕੇ ਉਹਦੇ ਬਾਅਦ ਭੁੱਲ ਜਾਣਾ ਸੀ ਆਪਣਾ ਫਰਜ਼ ਨਹੀਂ। ਕੀ ਅੱਜ ਪੁਲਿਸ ਇੱਥੇ ਧੱਕਾ ਨਹੀਂ ਕਰਦੀ? ਕਰਦੀ ਹੈ ਪੁਲਿਸ ਹਰ ਤਾਂ ਧੱਕਾ ਕਰਦੀ ਆ। ਜਿੰਨੇ ਵੀ ਤੁਸੀਂ ਦੇਖ ਲਓ ਇਹਨਾਂ ਦੀਆਂ ਇਨਕੁਆਰੀਆਂ ਕੱਢ ਕੇ ਦੇਖ ਲਓ, ਕੱਲੇ ਦਫ਼ਤਰ ਦੇ ਵਿੱਚ SSB ਦੀ ਇਨਕੁਆਰੀ ਹੁੰਦੀ ਆ, ਆਪਣੇ ਥੱਲੇ ਵਾਲੇ ਅਫਸਰ ਨੂੰ ਕਹਿੰਦਾ ASI ਨੂੰ ਕਹਿੰਦਾ ਇਨਕੁਆਰੀ ਕਰ ਲਓ। ਤੁਸੀਂ ਇੱਥੇ ਲਾ ਲਓ ਅੰਦਾਜ਼ਾ, ਚਾਹੇ ਜਿੰਨੇ ਵੀ ਬੰਦੇ ਜਿਹੜੇ ਆ ਸਾਥ ਵਿੱਚ ਬੈਠੇ ਆ ਪਿੰਡਾਂ ਵਾਲੇ ਆ, ਕੰਪਲੇਂਟਾਂ ਇਹਨਾਂ ਦੀਆਂ ਕਿਹਦੀਆਂ ਕਿਸੇ ਦੇ ਕੋਈ ਕਾਰਵਾਈ ਹੁੰਦੀ ਆ? ਇੱਕ ਦੂਜੇ ਨੂੰ ਬਚਾਉਣ ਤੇ ਲੱਗੇ ਆ ਸਾਰੇ।
ਸਾਰੇ ਮਹਿਕਮੇ ਪੁਲਿਸ ਵਾਲਿਆਂ ਤੋਂ ਡਰਦੇ ਆ। ਪਰ ਪੁਲਿਸ ਵਾਲਿਆਂ ਦੇ ਨਾਲੋਂ ਤਾਂ ਜ਼ਿਆਦਾ ਹੀ ਅੱਜ ਕੱਲ ਸਾਡੇ ਜਿਹੜੇ ਲੋਕ ਨੇ ਕੰਪਲੇਂਟਾਂ ਕਰਦੇ ਵੀ ਕਿੱਦਾਂ ਦੀਆਂ ਨੇ। ਇੱਕ ਬੰਦਾ ਹੁਣ ਨਿਹੰਗ ਸਿੰਘ ਪੂਰੇ ਉਹ ਇਕੱਠੇ ਹੋਏ ਨੇ, ਕਿਹਦੇ ਖਿਲਾਫ ਨੇ ਜੀ? ਉਹ ਚੁੰਮੇ ਵਾਲੀ ਭਾਬੀ ਦੇ। ਦੱਸੋ, ਮਤਲਬ ਇਹੋ ਜਿਹੇ ਤਾਂ ਸਾਡੇ ਕੋਲ ਕੇਸ ਰਹਿ ਗਏ ਹੁਣ ਕਿ ਵੀ ਹਾਂ ਵੀ ਉਹਦੇ ਖਿਲਾਫ ਲੱਗੇ ਹੋਏ ਆ FIR ਕਰਨ। ਉਹਨੂੰ ਤਾਂ ਕਰਦੇ ਆ, ਉਹਨੂੰ ਪਤਾ ਹੈ ਵਿਚਾਰੇ ਕੁਝ ਨਹੀਂ ਕਰ ਸਕਦੇ। ਹਾਂ, ਉਹ ਪੁਲਿਸ ਵਾਲੇ ਵਿਰੋਧ ਕੀਤੀਆਂ ਸੋਨੇ ਢਾਲਣੇ ਆ। ਪਹਿਲਾਂ ਇਹ ਤਾਂ ਪਤਾ ਕੱਲ ਉਹ ਨਿਹੰਗ ਵੀ ਹੈਗੇ ਆ ਕਿ ਉਹੀ ਆ ਦਾਦੀਆਂ ਵਾਲੇ ਬੜੇ ਫਿਰਦੇ। ਕਾਕਾ ਤੇਰਾ ਹਜੇ ਤੇਰੀ ਮਾਤਾ ਇੰਨੀ ਉੱਚੀ ਨਹੀਂ ਹੋਈ, ਇਹ ਗੱਲਾਂ ਹੋਰ ਹੁੰਦੀਆਂ। ਲੋਕ ਨਾਲੇ ਤਾਇਆ ਜਿਹੜਾ ਤੂੰ ਕਹਿੰਦਾ ਵੀ ਸਾਡਾ ਬੇੜਾ ਵੀ ਸਾਡਾ ਵੀ ਕਰਕੇ ਆਇਆ, ਦੇਖ ਇਹ ਜਿਹੜੇ ਨਾ ਮਹਾਨ ਬੰਦੇ ਹੁੰਦੇ ਆ, ਜੇ ਆਪਾਂ ਖਾਲੜੇ ਜੀ ਉਹਨਾਂ ਦੀ ਗੱਲ ਕਰੀਏ, ਉਹ ਕੋਈ ਆਪਣੇ ਸਵਾਰਥ ਲਈ ਥੋੜਾ ਸ਼ਹੀਦੀ ਦੇ ਗਿਆ, ਲੋਕਾਂ ਲਈ ਦੇ ਗਿਆ। ਇਹ ਕੁਦਰਤ ਉਹ ਬੰਦਿਆਂ ਨੂੰ ਸਮੇਂ-ਸਮੇਂ ਤੇ ਪੈਦਾ ਕਰਦੀ ਆ, ਪਰ ਅਸੀਂ ਐਡੇ ਕਿ ਨਾ ਮਤਲਬ ਕਿ ਨਪੁੰਸਕ ਦਿਮਾਗ ਵਾਲੇ ਆ, ਸਾਨੂੰ ਨਹੀਂ ਸਮਝ ਲੱਗਦੀ। ਦਿੱਲੀ ਹੁਣ ਲੈ ਚੱਲਾਂ ਤੁਹਾਨੂੰ ਮੈਂ, ਵਾਂਗਜੋਗ ਬੈਠਾ ਮੇਰੇ ਕੋਲ 16-17 ਦਿਨ ਹੋ ਗਏ। ਆਹੋ, ਮੈਂ ਕਹਿੰਦਾ ਵੀ ਉਹਦੇ 2-3 ਦਿਨਾਂ ਚ ਗੜਬੜੀ ਉਹਦਾ ਹੋ ਜਾਣੀ ਆ। ਉਧਰ ਦਿੱਲੀ ਹਾਈ ਕੋਰਟ ਦੇ ਵਿੱਚ ਚੀਫ ਜਸਟਿਸ ਦੇ ਕੋਲ ਰਿਪੋਰਟ ਵੀ ਚੱਲ ਗਈ ਆ, ਸਰਕਾਰ ਟਸ ਤੋਂ ਮਸ ਨਹੀਂ ਹੁੰਦੀ। ਜੇ ਹੁਣ ਉਹ ਕਿਹਦੇ ਲਈ ਲੜਦਾ ਆ? ਉਹ ਵੀ ਤਾਂ ਸਟੂਡੈਂਟ ਨਹੀਂ ਲੜਦਾ, ਕਿਸੇ ਲੋਕਾਂ ਲਈ ਲੜਦਾ ਨਾ। ਉਹਦਾ ਕੋਰਟ ਨੇ ਕੱਲ ਕਹਿਤਾ ਆ ਜਿਹੜੀ ਹਰ ਇੱਕ ਜਾਨ ਕੀਮਤੀ ਆ, ਮੇਰਾ ਧਿਆਨ ਰੱਖਿਆ ਜਾਵੇ। ਨਹੀਂ ਪਰ ਮਟਰ ਸਰਕਾਰ ਦੇ ਤਾਂ ਟਸ ਤੋਂ ਮਸ ਨਹੀਂ, 2 ਕਿਲੋਮੀਟਰ ਤੇ ਤਾਂ ਆਪਣਾ ਮੋਦੀ ਸਾਹਿਬ ਬੈਠਾ, ਆਪਣਾ ਕਦਾ ਇਹਨਾਂ ਦਾ ਹੀ ਆ। ਬੇਟਾ ਹੁਣ ਮੇਰਾ ਬਣ ਗਿਆ ਹੈ 10 ਕਿਲੋ ਭਾਰ ਘਟ ਗਿਆ ਵਾ, ਤੇ ਫਿਲਮ ਬਣੀ ਇੱਕ 3 ਇਡੀਅਟਸ। ਹਾਂ, ਦੇਖੀ ਆਪਾਂ ਗੱਲ ਕਰਦੇ ਆ ਵੀ ਸੌਂਗ ਬਾਂਗਚੁਕ ਉਸ ਇਲਾਕੇ ਦੇ ਵਿੱਚ ਪੈਦਾ ਹੋਇਆ ਜਿੱਥੇ ਸੁਵਿਧਾਵਾਂ ਕੋਈ ਨਹੀਂ, ਲਦਾਖ ਦੇ ਵਿੱਚ ਐਡਾ ਤਗੜਾ ਜਿੱਥੇ ਸਾਇੰਟਿਸਟ। ਸੜਕਾਂ ਕੋਈ ਨਹੀਂ। ਬਿਲਕੁਲ ਫਿਲਮ 3 ਇਡੀਅਟਸ ਵੀ ਦੇਖਿਆ ਹੀ ਆ ਵੀ ਬੰਦਾ ਇੰਨਾ ਇੰਟੈਲੀਜੈਂਟ, ਉਹਦੀ ਸਟੋਰੀ ਆ ਵੀ ਕਿੰਨਾ ਬੰਦਾ ਜਿਹੜਾ ਆ ਇੱਥੇ ਤੱਕ ਪਹੁੰਚਿਆ। ਉਹਨੇ ਉੱਥੇ ਦੇ ਜਿਹੜੇ ਇੱਕ ਕਹਿ ਲਓ ਵੀ ਦੂਰ ਦਰਾਡੇ ਦੇ ਜਿਹੜੇ ਲੋਕ ਜਿਨ੍ਹਾਂ ਦੇ ਕੋਲ ਕੋਈ ਸਾਧਨ ਹੈ ਨਹੀਂ ਪੜ੍ਹਾਈ ਦਾ, ਉਹਨਾਂ ਦੇ ਲਈ ਰਿਸੋਰਸ ਪੈਦਾ ਕੀਤੇ। ਫਿਰ ਇਹ ਬੰਦਾ ਇਹਨੇ ਤਾਇਆ ਜਿਹੜੇ ਘਰ ਜਿਹੜੇ ਬਣਦੇ ਹਨ ਘਰ, ਇਹਨੇ ਹੁਣ ਉੱਥੇ AC ਵਗੈਰਾ ਦਾ ਤਾਂ ਕੋਈ ਸੰਬੰਧ ਨਹੀਂ ਸੀ ਜਾਂ ਠੰਡ ਉੱਥੇ ਬਹੁਤ ਆ। ਇਸ ਬੰਦੇ ਨੇ ਹੀਟਰ ਵਗੈਰਾ ਦਾ ਵੀ ਘਰ ਬਹੁਤ ਠੰਡੇ ਹੋ ਜਾਂਦੇ ਸੀ। ਨਵੇਂ ਤਰ੍ਹਾਂ ਦੀਆਂ ਇੱਟਾਂ ਦੀ ਇਹਨੇ ਦੂਜੀ ਕੀਤੀ, ਫੌਜ ਨੂੰ ਬਹੁਤ ਚੀਜ਼ਾਂ ਬਣਾ ਕੇ ਦਿੱਤੀ। ਠੀਕ ਆ, ਚੀਜ਼ਾਂ ਬਣਾ ਕੇ ਦਿੱਤੀਆਂ ਵੀ ਉੱਥੇ ਦੇ ਜਿਹੜੇ ਰਹਿਸ਼ੀ ਜਾਨੀ ਇੱਕ ਤਰ੍ਹਾਂ ਦਾ ਵਿਗਿਆਨੀ ਬਹੁਤ ਤਕੜਾ। ਫਿਰ ਇਹਨੂੰ ਮੈਗਸੇਸੇ ਅਵਾਰਡ ਵੀ ਮਿਲਿਆ, ਜਿਹੜਾ ਏਸ਼ੀਆ ਦਾ ਨੋਬਲ ਪ੍ਰਾਈਜ਼ ਕਹਿੰਦੇ, ਯਾਨੀ ਐਡਾ ਬੰਦਾ। ਉਸ ਤੋਂ ਬਾਅਦ NSA ਵੀ ਲੱਗਾ। ਠੀਕ ਹੈ, ਫਿਰ ਉਹਦੇ NSA ਨੈਸ਼ਨਲ ਸਿਕਿਉਰਿਟੀ ਐਕਟ ਲਾਤਾ ਵੀ ਇਹ ਦੇਸ਼ ਦੇ ਖਤਰਾ ਜੀ। ਜਿਸ ਬੰਦੇ ਨੇ ਇੰਨਾ ਕੁਝ ਕੀਤਾ ਆ, ਉਹ ਸਾਡੇ ਦੇਸ਼ ਦੇ ਦੇਖੋ ਖਤਰਾ ਹੋ ਗਿਆ। ਖਤਰਾ ਹੁਣ ਕਿਉਂ ਹੋ ਗਿਆ? ਇਹ ਬੋਲਣ ਲੱਗ ਗਿਆ। ਹੁਣ ਗੱਲ ਕਿੱਥੋਂ ਵਧੀ? ਇੱਕ ਜੱਜ ਕਹਿੰਦਾ ਵੀ ਇਹ ਜਿਹੜੇ ਆ ਬੰਦੇ ਬੇਰੁਜ਼ਗਾਰ ਜਿਹਾ ਫਿਰਦੇ ਆ YouTube ਤੇ ਲਵੀ ਵਰਗੇ ਇਹ ਘੁੰਮਦੇ ਆ, ਇਹ ਤਾਂ ਕਾਕਰੋਚ ਆ। ਆਹੋ, ਠੀਕ ਆ। ਉਹ ਬੰਦੇ ਨੇ ਕਿਤੇ ਦੇਖਿਆ, ਕਹਿੰਦਾ ਇਹ ਤਾਂ ਗੱਲੇ ਬਹੁਤ ਵਧੀਆ। ਉਹਨੇ ਵੀ ਗੱਲ ਚੱਕ ਲਈ, ਉਹਨੇ ਨਵੀਂ ਪਾਰਟੀ ਬਣਾ ਲਈ, ਕਾਕਰੋਚ ਪਾਰਟੀ। ਇਧਰੋਂ ਨੀਟ ਦਾ ਜਿਹੜਾ ਸਾਡੇ ਡਾਕਟਰ ਬਣਨੇ, ਇੰਜੀਨੀਅਰ ਬਣਨੇ ਆ, ਉਹਨਾਂ ਦੇ ਵੱਡੇ ਐਗਜ਼ਾਮ ਹੁੰਦੇ, ਇੰਟੈਲੀਜੈਂਟ ਨਿਆਣੇ ਕੱਢਣੇ ਆ। ਪੇਪਰ ਪਹਿਲੇ ਲੀਕ ਹੋ ਗਿਆ। ਹੁਣ ਉਹ ਲੀਕ ਦੇ ਵਿੱਚ ਕੀ ਆ? ਤੁਸੀਂ ਤਾਇਆ ਸਾਰੇ ਜਿੰਨੇ ਚਾਹੇ MLA ਕੱਢ ਲਓ, MP ਕੱਢ ਲਓ, ਇਹਨਾਂ ਦੇ ਨਿਆਣੇ ਕੀ ਗੱਲ, ਇਹਨਾਂ ਦੇ ਇੰਟੈਲੀਜੈਂਟ ਪੈਦਾ ਹੁੰਦੇ ਆ। ਇਹ ਹਰ ਬੰਦਾ MBBS ਕਰੀ ਬੈਠਾ, BDS ਕਰੀ ਬੈਠਾ, ਇੰਜੀਨੀਅਰਿੰਗ ਕਰੀ ਬੈਠਾ, ਬਾਹਰ ਉਹ ਡਿਗਰੀਆਂ ਨੂੰ ਘਰ ਬੈਠੇ ਮਿਲ ਜਾਂਦੀਆਂ। ਉਹ ਲੀਕ ਇਹਨਾਂ ਨੇ ਹੁੰਦਾ, ਆਮ ਬੰਦੇ ਨੇ ਥੋੜੀ। ਸਾਡੇ ਵਾਲਾ ਬੰਦਾ ਕੈਨੇਡਾ ਨਹੀਂ ਗਿਆ, ਉੱਥੇ ਜਾ ਕੇ ਹੁਣ ਉਹ ਕਹਿੰਦਾ, ਉਹ ਬਾਂਗਚੁਕ ਇਹੀ ਕਹਿੰਦਾ ਵੀ ਜਿਹੜਾ ਇਹ ਧਰਮਿੰਦਰ ਪ੍ਰਧਾਨ ਆ ਸਾਡਾ, ਉਦਾਂ ਤੁਸੀਂ ਕਹਿੰਦੇ ਨੇ ਝੱਟ ਵੇ ਅਸਤੀਫਾ ਦਿਓ, ਤੈਨੂੰ ਨੈਤਿਕਤਾ ਤਾਂ ਹੋਣੀ ਚਾਹੀਦੀ ਆ। ਤੂੰ ਨਿਆਣਿਆਂ ਦੇ ਫਿਊਚਰ ਨਾਲ ਖਿਲਵਾੜ ਕਰੀ ਜਾਂਦਾ। ਅਹੇ ਜੀ ਉਹਨੇ ਥੋੜੀ ਕਰਾਇਆ ਲੀਕ, ਪਰ ਜ਼ਿੰਮੇਵਾਰੀ ਤਾਂ ਫੌਜ ਦੀ ਬਣਦੀ ਆ ਕਿਤੇ ਨਾ ਕਿਤੇ। ਫੇਰ ਤਾਂ ਆਇਆ ਪਹਿਲੀ ਵਾਰ ਨਹੀਂ ਹੋਇਆ, ਹਰ ਸਾਲੇ ਹੋਈ ਜਾਂਦਾ। ਇੱਕ ਵਾਰੀ ਹੋਇਆ, 2 ਵਾਰੀ ਹੋਇਆ। ਅਖੇ ਜੀ ਜਨਸੰਖਿਆ ਬਹੁਤ ਆ। ਫਿਰ ਜੇ ਜਨਸੰਖਿਆ ਬਹੁਤ ਆ, ਫਿਰ ਤੁਸੀਂ ਉਹਦਾ ਕੋਈ ਬੰਦੋਬਸਤ ਕਰੋ ਉਹਦੇ ਲਈ। ਕੀ ਤੁਸੀਂ ਹੁਣ ਨਿਆਣੇ? ਵੈਸੇ ਇੱਕ ਇਹ ਵੀਡੀਓ ਜੀ ਵੀ ਦੇਖੀ ਸੀ, ਉਹਦੇ ਵਿੱਚ ਉਹ ਕਹਿੰਦੇ ਸੀ ਜਿਹੜੇ ਆ ਫਾਰਮ ਭਰਦੇ ਆ ਵੀ ਇਹੀ ਇੰਨਾ ਜ਼ਿਆਦਾ ਪੈਸਾ ਇਕੱਠਾ ਹੋ ਜਾਂਦਾ ਵੀ ਇਹ ਘੁਟਾਲਾ ਹੀ ਆ। ਮਤਲਬ ਇੰਨੇ ਸਾਰੇ ਫਾਰਮ ਭਰੇ ਹੋਏ, ਪੇਪਰ ਲੀਕ, ਉਹ ਸਾਰਾ ਪੈਸਾ ਅੰਦਰ। ਹੁਣ ਜਿਹੜੀ ਐਡਮਿਸ਼ਨ ਫੀਸ ਕਹਿੰਦੇ ਆ, ਕੱਲੇ ਨੂੰ 200-300, ਹੁਣ ਤਾਂ ਪਤਾ ਨਹੀਂ ਕਿੰਨਾ ਭਰਿਆ ਹੋਣਾ। ਜਦੋਂ ਅਸੀਂ ਹੁੰਦੇ ਸੀ 200 ਰੁਪਈਆ ਦਾ ਘੱਟੋ ਘੱਟ ਹੁੰਦਾ ਸੀ ਲੰਬੜਾ, 500 ਵੀ ਹੁੰਦਾ। ਇੱਕ ਪ੍ਰੋਸਪੈਕਟ ਫੜਾ ਦੇਣਾ। ਹੁਣ ਬੰਦੇ ਰੱਖਣੇ ਆ, ਨੌਕਰੀਆਂ 'ਚ ਵੀ ਇਹੀ ਆ, ਤੁਹਾਨੂੰ ਨੌਕਰੀ ਰੱਖਣੀ ਆ। ਮੰਨ ਲਓ ਕਿ ਸੀਟਾਂ ਹੋਣੀਆਂ 10, 2 ਲੱਖ ਦੇ ਕੋਲੋਂ ਫਾਰਮ ਭਰਾ ਲੈਣੇ ਆ। ਜੇ 2 ਲੱਖ ਦੇ 500 ਰੁਪਈਆ ਆਇਆ, ਕਿੰਨੇ ਬਣੇ ਆਇਆ? ਸਰਕਾਰ ਦੇ ਕੋਲ ਪੈਸਾ ਖੁੱਲਾ ਆ ਗਿਆ। ਉਹੀ ਗੱਲ ਹੈ। ਠੀਕ ਆ, ਤਾਂ ਹੀ ਇੱਕੋ ਵਾਰੀ 20 ਨਹੀਂ ਕੱਢਦੇ। ਇੱਕੋ ਵਾਰੀ 20 ਕਹਿ ਸਕਦੇ ਆ, 20 ਕੱਢ ਦੇ। ਜਿੱਥੇ 10 ਕੱਢਣੀਆਂ 20 ਕੱਢ ਲਓ, 200 ਕੱਢ ਲਓ, 10 ਕਰਕੇ ਕੱਢਣੀਆਂ ਵੀ ਪੈਸੇ ਜ਼ਿਆਦਾ ਬਣਨ। ਉਹ ਜਾਨੀ ਕੀ ਆ, ਚਮੜੀ ਲਾਉਣੀ ਆ ਪਹਿਲਾਂ ਚੰਗੀ ਤਰ੍ਹਾਂ ਜਨਤਾ ਦੀ,
ਤੇ ਜਨਤਾ ਖੁਸ਼ ਹੋਈ ਜਾਂਦੀ ਆ, ਨੌਕਰੀਆਂ ਨਿਕਲ ਆਈਆਂ। ਅਸਲ ਵਿੱਚ ਪਿੱਛੇ ਪ੍ਰੋਪੋਗੰਡਾ ਕੀ ਕਰਦਾ ਕਿ ਗਵਰਨਮੈਂਟ ਪੈਸੇ ਇਕੱਠੇ ਕਰ ਰਹੀ, ਜਿਹੜੇ ਨੀਟ ਵਰਗੇ ਟੈਸਟ ਆ ਇਹਦੇ ਵਿੱਚ ਤਾਂ ਕਰੋੜਾਂ ਹੀ ਨਿਆਣੇ ਬਹਿੰਦੇ ਆ। ਤੇ ਭਾਈ ਜਿਹੜੀ ਬੱਚੇ ਦੀ ਮੰਨ ਲਓ ਕਿ 3 ਵਾਰ ਪੇਪਰ ਲੀਕ ਹੋ ਗਿਆ, ਉਹਦੀ ਉਮਰ ਨਿਕਲ ਗਈ, ਉਹ ਬੰਦਾ ਕਿੰਨਾ ਟਾਈਮ ਦੇ ਰਿਹਾ ਆਪਣਾ ਘਰ-ਬਾਰ, ਮੈਂਟਲੀ ਕਿੰਨੀ ਸਟ੍ਰੈਸ ਹੈ, ਮਤਲਬ ਇੱਕ ਮਤਲਬ ਕਿੰਨੇ ਬੰਦਿਆਂ ਦੀ ਜ਼ਿੰਦਗੀ ਬਰਬਾਦ। ਕਈ ਬੰਦੇ ਸੁਸਾਈਡ ਕਰ ਲੈਂਦੇ ਆ ਕਿ ਵੀ ਹਾਂ ਵੀ ਮੇਰਾ ਬਣਿਆ ਨਹੀਂ ਕੁਝ ਵੀ ਲਾਈਫ ਦੇ ਵਿੱਚ, ਹਨਾ। ਇਹੋ ਜਿਹੀਆਂ ਚੀਜ਼ਾਂ ਸੋਚੋ ਤੁਸੀਂ। ਆ ਜਿਆਦਾ ਨਹੀਂ ਕਹਿ ਰਿਹਾ ਉਮਰ ਨਿਕਲ ਗਈ, ਇਹ ਪਰੇਸ਼ਾਨੀ ਜਿਹੀ ਪੈ ਗਿਆ ਨਹੀਂ ਪੈਂਦੀ ਇਹ ਨਾ ਪਿਆ ਕਰ ਵੀ ਉਮਰ ਨਿਕਲ ਗਈ। ਟੈਨਸ਼ਨ ਤਾਂ ਹੁੰਦੀ ਆ ਭਾਈ, ਸਹੀ ਗੱਲ ਹੈ। ਚਲੋ ਮੈਂ ਆਪਾਂ ਆਪਣੇ ਬਾਰੇ ਸੋਚੀਦਾ। ਇਹ ਬਹਿਸ ਹੋਣੀ ਤਾਂ ਹੈ ਨਹੀਂ, ਜੇ ਕੋਈ ਹੋਰ ਕੰਟਰੀ ਹੁੰਦਾ ਨਾ ਉੱਥੇ ਹੋ ਵੀ ਜਾਣੀ ਸੀ, ਪਰ ਜੇ ਕਿਤੇ ਇਦਾਂ ਹੋ ਜਵੇ ਤਾਂ ਬਿੱਲੀ ਦੇ ਗਲ ਟੱਲੀ ਵੀ ਬੰਨ ਹੋ ਜਾਣੀ ਆ, ਬਿੱਲੀ ਵੀ ਸੁਤਰੀ ਹੋ ਜਾਣੀ, ਟੱਲੀ ਵੀ ਵੱਜ ਜਾਣੀ ਆ। ਇਹ ਕਿਤੇ ਆਪਣਾ ਸਿੱਖਿਆ ਮੰਤਰੀ ਅਮਿਤ ਸ਼ਾਹ ਤੇ ਮੋਦੀ ਚੁੱਪ ਚਪੀਤੇ ਸਵੇਰ ਨੂੰ ਤੁਰ ਕੇ ਜਾਣ, ਉਹਦੇ ਕੋਲ ਬਹਿਣ ਵੀ ਭਾਈ ਆਹ ਫੜਿਆ ਦੀ ਕੱਲ ਸਾਡੇ ਕੋਲ ਹੋ ਗਈ ਗਲਤੀ, ਅੱਗੇ ਤੋਂ ਜਿਹੜਾ ਵੀ ਦਿਨ ਘਟਾਲਾ ਆਊਗਾ ਨਾ ਚੱਕ ਕੇ ਫਾਂਸੀ ਟੰਗ ਦਿਆਂਗੇ। ਮੈਂ ਕਿਹਾ ਬੱਲੇ ਬੱਲੇ ਹੋ ਜੂ, ਮਨ ਮੱਤ ਵੀ ਉਹਦਾ ਟੁੱਟ ਇਹ ਗਿਆ। ਕੋਈ ਖਾ ਖੂ ਕੇ ਆਇਆ ਲੱਗਦਾ ਹੈ। ਮੈਂ ਬੜਾ ਤੇਰੇ ਬਾਰੇ ਸੁਣਿਆ ਸੀ, ਪੁੱਠੇ ਸਿੱਧੇ ਕੰਮ ਕਰਦਾ, ਮੈਨੂੰ ਪਤਾ ਤੂੰ ਸੇਵ ਸ਼ਰੀ ਵੀ ਹੈ। ਨਹੀਂ ਇਹ ਕੋਈ ਖਾ ਪੀ ਗਿਆ ਹੈ। ਮੈਂ ਪਹਿਲਾਂ ਕਿਹਾ ਨਾ ਵੀ ਇਹ ਸੰਭਵ ਹੈ ਨਹੀਂਗਾ। ਇੱਥੋਂ ਪਤਾ ਲੱਗਦਾ ਜੀ ਲੰਬੜ ਕਿੰਨਾ ਵਿਹਲਾ ਕਿ ਕਿੰਨਾ ਦੀਆਂ ਸੋਚਾਂ ਸੋਚਦਾ ਰਹਿੰਦਾ। ਨਹੀਂ ਪਰ ਕਿਤੇ ਮਨ ਸਮੱਤਿਆ ਨਹੀਂ, ਪੈ ਇਹ ਗਈ। ਗੱਲ ਇਹ ਆ, ਉਹਨਾਂ ਕਹਿੰਦਾ ਆਪਣੇ ਵੀ ਫਾੜੇ, ਉਹਨਾਂ ਸਾਡੇ ਫਾੜੇ। ਹੁਣ ਇਦਾਂ ਵੀ ਕੀ ਕਹਿੰਦਾ ਸੀ, ਕੀ ਕਹਿੰਦਾ ਸੀ? ਤਾਇਆ ਗੱਲ ਉਹਦਾ ਅਪਰਾਧੀ ਆਪ ਨੇ ਬੰਦੇ। ਹੁਣ ਆ ਰੈਸਲਿੰਗ ਦੇ ਵਿੱਚ ਤਾਇਆ ਕੀ ਹੋਇਆ, ਉਹ ਕੁੜੀ ਨੇ ਖੇਡਣਾ ਸੀ, ਉਹ ਪਤਾ ਵੀ ਆ ਕੀ ਬ੍ਰਿਜ ਭੂਸ਼ਣ ਉਹਦਾ ਨਾਂ ਹੈ। ਬ੍ਰਿਜ ਭੂਸ਼ਣ ਉਹ ਕਹਿੰਦਾ ਕਿ ਬਈ ਨਹੀਂ ਮੈਂ ਨਹੀਂ ਇਹ ਖੇਡਣ ਦੇਣੀ, ਉਹਨੇ ਰੋਪ ਵੀ ਲਾਇਆ, ਰੇਪ ਦਾ ਰੋਪ ਲੱਗਾ ਆ। ਭਾਜਪਾ ਦਾ ਬੰਦਾ ਉਹਦੇ ਕੀ ਕਰ ਲਿਆ ਐਕਸ਼ਨ? ਨਹੀਂ ਉਹ ਤਾਂ ਚਲੋ ਹੁਣ ਇਹਨਾਂ ਦੇ ਬੰਦੇ ਆ, ਇਹ ਗੱਲ ਮੈਂ ਤਾਂ ਸੁਣ, ਵੈਸੇ ਹੀ ਨਾਲ ਤੁਰਿਆ ਆ। ਆ ਵੇਖ ਲੈ ਪਿਛਲੇ ਬੰਦੇ ਜਾ ਕੇ ਆਇਆ ਰੌਲਾ ਵਾਲੀ ਬੀਜੇਪੀ ਲਈ ਇਹ ਪਾਉਂਦਾ, ਪਹਿਲਾਂ ਮੈਨੂੰ ਬੌਕਾ ਕਹੀ ਜਾਂਦਾ ਸੀ, ਹੁਣ ਮੈਨੂੰ ਇਹ ਬੀਜੇਪੀ ਨਾਲ ਜਾਈ ਜਾਂਦਾ। ਉਹ ਤਾਇਆ ਬੀਜੇਪੀ ਨਾਲ ਮੈਂ ਤੁਹਾਨੂੰ ਤਾਂ ਰਲਾਉਣਾ ਆ। ਵੀ ਮੇਰੇ ਸਾਥ ਦਵੇ। ਨਹੀਂ ਇਹ ਜਿਹੜੇ ਨਾ ਸੀਐਮ ਸਾਡਾ ਮਾਨ ਤੁਹਾਡਾ ਜਿਹੜਾ ਕਹਿੰਦਾ ਵੀ ਸਾਨੂੰ ਨਹੀਂ ਪਤਾ ਇਹ ਬੰਦੇ ਬਾਹਰ ਕਿੱਦਾਂ ਤੁਰੇ ਫਿਰਦੇ ਆ, ਖਾਲੜੇ ਦੇ ਜਿਹੜੇ ਕਾਤਲ ਆ, ਅਖੇ ਤਾਂ ਜੀ ਕੇਂਦਰ ਦਾ ਆ। ਉਹ ਤੁਸੀਂ ਦੋਨੋਂ ਰਲੇ ਹੋਏ ਆ, ਉਹ ਵੀ ਚੁੱਪ ਵੀ ਚਲੋ ਕੋਈ ਹੋਰ ਮਸਲਾ ਆ ਜਾਊਗਾ। ਪਰ ਇੱਕ ਗੱਲ ਦੇਖੋ, ਆਵਾਜ਼ ਤਾਂ ਠਾਈ ਆ ਨਾ ਵੀ ਕਿਤੇ ਸਾਡੇ ਬੰਦੇ ਐ ਕਰ ਦੇਣ ਤਾਂ ਇਹ ਠੀਕ ਹੈ। ਕਿਸੇ ਹੋਰ ਪਾਰਟੀ ਦੀ ਕਹੀ ਗੱਲ ਹੈ। ਇੱਕ ਇਹਨਾਂ ਦੇ ਚਾਨਣਾ ਹੋਰ ਪਾ ਦੇ। ਹੁਣ ਤੂੰ ਕਿਹੜੀ ਕਿਸ਼ਤੀ 'ਚ ਖੜਾ? ਦੇਖੋ ਖੜਾ ਵਾ ਇੱਧਰ ਹੀ ਆ ਹਜੇ ਵੀ, ਅੱਛਾ ਇੱਧਰ ਕਿਉਂਕਿ ਠੋਕਾ ਠੱਕ ਤਾਂ ਇੱਧਰ ਹੀ ਜ਼ਿਆਦਾ ਹੈ ਨਾ। ਨਹੀਂ, ਇੱਧਰ ਕਿੱਧਰ ਪਤਾ ਵੀ ਲੱਗੀ ਸਾਨੂੰ। ਫਿਰ ਵੱਡੀ ਸਰਕਾਰ ਫਿਰ ਦਿੱਲੀ ਮੈਂ ਹੋਈ ਜਾਂਦਾ ਹੈ ਤਾਂ ਉਹੀ ਗੱਲਾਂ ਕਰਦੇ ਆ। ਉਹ ਚਲੋ ਏਦਾਂ ਐ ਕਰੋ ਮਾਟਰਾ ਮੜੇ ਪੰਜਾਬ ਵੱਲ ਨੂੰ ਆਓ। ਪੰਜਾਬ 'ਚ ਤਾਂ ਹੋਰ ਵੀ ਮਸਲੇ ਬਹੁਤ ਆ, ਉਹ ਕਈ ਵਾਰ ਨਾ ਦੱਬੇ ਜਾਂਦੇ ਆ। ਅੱਛਾ, ਸਰਕਾਰ ਜਿਹੜੀ ਆ ਇਹਨਾਂ ਦੀ ਹੋਈ ਆ, ਸਾਡੀ ਆ। ਇਹ ਹੁਣ ਪੀਜੀਆਈ ਤੋਂ ਖਫਾ ਹੋਊਗੀ। ਸਿੱਖਿਆ ਕ੍ਰਾਂਤੀ ਆ ਗਈ ਜੀ, ਨਸ਼ਿਆਂ ਵਿਰੋਧ ਯੁੱਧ ਆ ਗਿਆ, ਪਤਾ ਨਹੀਂ ਕਿਹੜੇ ਤੀਰ ਕਮਾਨ ਜਾਂ ਹਜੇ ਵੀ ਚਲਾਈ ਜਾਂਦੇ ਆ। ਇਹਨਾਂ ਦੀ ਸਿਹਤ ਕ੍ਰਾਂਤੀ ਦਾ ਬੇੜਾ ਗਰਕ ਹੋ ਗਿਆ। ਇਹ ਹੁਣ ਪੀਜੀਆਈ ਦੇ ਮਗਰ ਹੋ ਗਏ ਆ। ਮੈਂ ਕੋਸ਼ਿਸ਼ ਕਰਦੇ ਅਗਲੇ ਵੀ ਕਿਸੇ ਜਨਤਾ ਦਾ, ਕਿਸੇ ਬੰਦੇ ਦਾ ਭਲਾ ਹੋ ਜਾਏ, ਉਹਦਾ ਇਲਾਜ ਹੋ ਜਾਏ। ਨਹੀਂ ਇਲਾਜ ਫਿਰ ਹੁਣ ਮਾਟਰਾ ਵੀ ਗੱਲ ਏਦਾਂ ਆ ਵੀ ਜਿਹੜੇ ਇਹਨਾਂ ਨੇ ਕਾਰਡ ਕੂਡ ਜਿਹਾ ਬਣਾਏ ਸੀ, ਪੀਜੀਆਈ ਆਉਂਦੀ ਹੈਗੀ ਕੇਂਦਰ ਦੇ ਅੰਦਰ, ਹੈਨਾ। ਪੀਜੀਆਈ ਵਾਲੇ ਨੇ ਵੀ ਹੱਥ ਖੜੇ ਕਰਤੇ, ਭਾਈ ਜਿਹੜੇ ਤੁਸੀਂ 10-10 ਲੱਖ ਵਾਲੇ ਕਾਰਡ ਲਈ ਫਿਰਦੇ ਆ ਵੀ ਸਾਡੇ ਬਾਦ ਦੀ ਗੱਲ ਹੀ ਹੈ ਕਿ ਸਾਨੂੰ ਨਹੀਂ ਬਾਅਦ ਪੈਸੇ ਬੋਏ ਦਿੰਦੇ, ਗੱਲਾਂ ਮਾਰ ਦਿੰਦੇ ਆ, ਸਾਡੇ ਹੱਥ ਖੜੇ ਆ। ਹੁਣ ਦੱਸ ਇਹਦੇ ਵਿੱਚ ਫਿਰ ਇਹਨਾਂ ਦਾ ਕਸੂਰ ਹੋਇਆ ਫਿਰ? ਇਹਦੇ ਵਿੱਚ ਜਿਹੜੀ ਭਾਜਪਾ ਦੀ ਵੀ ਤਾਂ ਸਰਕਾਰ ਆ, 364 ਕਰੋੜ ਰੁਪਈਆ ਜੇ ਪੈਂਡਿੰਗ ਉਹਨਾਂ ਦਾ ਆਯੁਸ਼ਮਾਨ ਜਿਹੜੇ ਕਾਰਡ ਆ, ਇਹ ਵੀ ਦੱਸਦੇ। ਇਹ ਵੀ ਚਲੋ ਇਹ ਫਿਰ ਵੱਡੇ ਲੀਡਰਾਂ ਦੀਆਂ ਗੱਲਾਂ ਉਹਨਾਂ ਦਾ ਪੈਂਡਿੰਗ ਇਕੱਲਾ ਇਹ ਨਹੀਂ, ਪੰਜਾਬ ਸਰਕਾਰ ਆ, ਸੈਂਟਰ ਦਾ ਵੀ ਆਹੀ ਹਾਲ ਆ। ਉਹ ਏਦਾਂ ਵੀ ਥੋੜੀ ਟਸਲ ਵੀ ਪਰ ਤਾਂ ਇਹ ਗੱਲ ਇਹ ਆ, ਇਹਦੇ ਵਿੱਚ ਲੋਕਾਂ ਨੂੰ ਵੀ ਸੋਚਣਾ ਪੈਣਾ। ਸਾਡੇ ਦੇਸ਼ ਦਾ ਸਾਡਾ ਪੰਜਾਬ ਆ ਤੇ ਅਸੀਂ ਸਹੂਲਤਾਂ ਮੰਗਦੇ ਆ ਸਾਊਦੀ ਅਰਬ ਵਾਲੀਆਂ, ਬਿਲਕੁਲ ਦੁਬਈ ਵਾਲੀਆਂ, ਜਿੱਥੇ ਲੋਕਾਂ ਦਾ ਕੋਈ ਕੰਮ ਕਰਨ ਦੀ ਵੀ ਜ਼ਰੂਰਤ ਹੈ ਨਹੀਂ, ਤੇਲ ਬਹੁਤ ਆ, ਤੇਰੇ ਬਹੁਤ ਹੈ, ਜਿਨ੍ਹਾਂ ਦੇ ਕੋਲ ਰਿਸੋਰਸਸ ਬਹੁਤ ਹੈ ਇਨਕਮ ਦੇ। ਸਾਡੀਆਂ ਸਰਕਾਰਾਂ ਨੇ ਪਹਿਲਾਂ ਹੀ ਇੰਨੇ ਕਰਜ਼ੇ ਚਾੜੇ ਆ, ਜਿਹੜਾ ਬੰਦਾ ਕਰਜ਼ਾਈ ਆ ਉਹਦਾ ਤਾਂ ਇਹੀ ਫਿਕਰ ਪਿਆ ਵੀ ਅਗਲੀ ਵਾਰ ਨੂੰ ਸਾਡਾ ਕਰਜ਼ੇ ਦੀ ਕਿਸ਼ਤ ਮੁੜ ਜਾਊ। ਕਰਜ਼ੇ ਦੇ ਦੂਰ ਦੀ ਗੱਲ ਆ, ਉਹਨਾਂ ਤੋਂ ਆਹ ਫਿਕਰ ਪਿਆ। ਪਰ ਸਰਕਾਰਾਂ ਇੰਨੀਆਂ ਨਕਮੀਆਂ ਆ, ਇਹਨਾਂ ਨੇ ਲੋਕਾਂ ਨੂੰ ਲੁਭਾਵਣੇ ਇਦਾਂ ਦੇ ਲਾਰੇ ਲਾਤੇ। ਚੱਕੋ ਜੀ 1000 ਰੁਪਈਆ, 1500 ਰੁਪਈਆ, ਚੱਕੋ ਜੀ ਆਹ ਬੱਸਾਂ ਵਾਲਾ ਰੋਡਵੇ ਦਾ ਭੱਠਾ ਹੀ ਬੈਠਣਾ। ਹੁਣ ਆਪਾਂ ਬਾਦਲਾਂ ਦੀ ਕਹੀ ਗਏ ਵੀ ਬਾਦਲਾਂ ਦੀ ਵੀ ਟਰਾਂਸਪੋਰਟ ਬਹੁਤ ਚੱਲਦੀ ਆ, ਹੁਣ ਬੋਲਦੇ ਨੇ ਅਸੀਂ ਹੁਣ ਵੀ ਚੱਲਦੀ ਆ। ਉਦੋਂ ਵੀ ਕਹਿੰਦੇ ਸੀ ਉਹ ਦਿੱਲੀ ਤੱਕ ਜੀ ਇਹਨਾਂ ਦੇ ਜਾਂਦਾ 에어ਪੋਰਟ ਤੇ, ਹੁਣ ਵੀ ਦਿੱਲੀ ਜਾਂਦੀਆਂ, ਵੀ ਦਿੱਲੀ ਤੇ ਜਾਂਦੀਆਂ। ਉਨੀਆਂ ਬੱਸਾਂ ਜਿਹਦੇ ਵੱਧ ਹੀ ਜਾਂਦੀਆਂ ਹੋਣੀਆਂ। ਆ ਜਿੰਨੇ ਟਰਾਂਸਪੋਰਟਰ ਉਸ ਵੇਲੇ ਸੀਗੇ
ਬਈ ਇਹ ਜੀ ਬੱਸਾਂ ਥੱਲੇ ਕੁੜੀਆਂ ਦਿੰਦੇ ਆ, ਹੁਣ ਵੀ ਦਿੰਦੇ ਜਾਂ ਖਬਰਾਂ ਚਾਹੁੰਦੀਆਂ ਹੀ ਨਹੀਂ, ਹੁਣ ਵੀ ਪੋਜੀਸ਼ਨ 'ਚ ਹੈ ਨਾ, ਹੁਣ ਰਾਜ ਨਹੀਂ ਹੁੰਦਾ। ਗੱਲ ਆਹੀ ਆ, ਇਹੀ ਸਾਡੇ ਵਿੱਚ ਭੈੜ ਆ, ਸਾਡੇ ਲੋਕਾਂ ਦੇ ਵਿੱਚ। ਅਸੀਂ ਤਾਕਤ ਦਾ ਵਿਰੋਧ ਕਰਦੇ ਹਾਂ ਹਮੇਸ਼ਾ ਕਿ ਸਾਡੇ ਲੋਕਾਂ ਦੀ ਫਿਤਰਤ ਆ। ਅਸੀਂ ਜਿਹੜਾ ਤਾਂ ਬੰਦਾ ਜਿਹੜਾ ਮੋਹਰੇ ਆ ਗਿਆ ਉਹਨੂੰ ਢਾਉਣਾ ਆ। ਜਿਹੜਾ ਬੰਦਾ ਬਿਹਾਈਂਡ ਦਾ ਸੀਨ ਕੰਮ ਕਰ ਰਿਹਾ ਉਹਦੇ ਵੱਲ ਅਸੀਂ ਗੱਲ ਨਹੀਂ ਕਰਦੇ ਤਾਂ। ਹੁਣ ਜਿਹੜੇ ਤੁਸੀਂ ਆ ਗੱਲ ਕਰਦੇ ਆ ਬਣਾ ਤੇ ਕਾਰਡ ਬਣਾ ਦਿੱਤੇ, ਆ ਕਰ ਦਿੱਤੇ, ਉਹਦਾ ਪਤਾ ਹੀ ਸੀ ਪਹਿਲਾਂ ਹੀ। ਹੁਣ 1000 ਰੁਪਏ ਵਾਲਾ ਕਿੱਥੋਂ ਦੇ ਦੇਣਗੇ ਪੈਸੇ? ਉਹ ਆਪਣੇ ਖਰਚੇ ਘਟਾਉਣੇ ਕੋਈ ਨਹੀਂ, ਆਪਣੇ ਖਰਚੇ ਇੰਨੇ ਵਧੀ ਜਾਂਦੇ ਆ ਤਾਂ ਆ। ਐਜੂਕੇਸ਼ਨ ਦੇ ਉੱਤੇ ਤੁਸੀਂ ਬਾਈਟ ਕੱਢ ਕੇ ਦਿਖਾ ਦਿਓ ਸਾਰੀਆਂ, ਉਧਰੋਂ ਦੇ ਕੱਢ ਦਿਓ, ਸਾਊਥ ਇੰਡੀਅਨ ਦੇ ਕੱਢ ਦਿਓ, ਉਧਰੋਂ ਸਾਡੇ ਕੱਢ ਦਿਓ। ਇਹ ਤਾਂ ਮਾੜਾ ਮੋਟਾ ਸਾਡਾ ਚੱਲੀ ਜਾਂਦਾ। ਮੈਨੂੰ ਲੱਗਦਾ NRI ਦਾ ਧੰਨਵਾਦ ਹੈ। ਬਾਹਰੋਂ ਪੈਸੇ ਭੇਜਦੇ ਆ, ਬਾਹਰੋਂ ਪੈਸੇ ਭੇਜੀ ਜਾਂਦੇ ਆ, ਸਾਡਾ ਸਰੀ ਸੁਰੀ ਜਾਂਦਾ। ਵਿਆਹ ਸ਼ਾਦੀਆਂ ਕਰਨ ਆਉਂਦੇ ਆ, ਹਾਂ, ਸ਼ੋਪਾਂ ਦੁਕਾਨਾਂ ਚੱਲ ਜਾਂਦੀਆਂ, ਉਹਨੂੰ ਪੈਸਾ ਬਣ ਜਾਂਦਾ। ਬਿਲਕੁਲ, ਨਹੀਂ ਪੰਜਾਬ ਕੰਗਾਲ ਹੋ ਜਾਣਾ ਸੀ, ਕੰਗਾਲ ਹੋ ਜਾਣਾ ਸੀ। ਇੱਥੇ ਤੇ ਚੱਲ ਜਿਹੜੇ ਬੰਦੇ ਉਧਰੋਂ ਬਾਹਰ ਹੈਗੇ ਆ ਉਹ ਕਹਿੰਦੇ ਚੱਲ ਅਸੀਂ ਹਾਲਾ ਹੁਲਾ ਕੀ ਲੈਣਾ, ਚਲੋ ਤਾਂ ਮਾਫ ਕਰ ਦਿੰਦੇ ਆ ਜਾਂ ਆ ਘੱਟ ਕਰ ਦਿੰਦੇ ਆ। ਜੇ ਹੜ੍ਹ ਆ ਗਿਆ, ਕੋਈ ਹੜ੍ਹ ਪੀੜਤ ਹੋ ਗਿਆ, ਠੀਕ ਆ, ਪੈਸੇ ਭੇਜ ਦਿੰਦੇ ਬਸ। ਆਹ ਸਾਨੂੰ ਫਾਇਦਾ ਹੋਇਆ। ਹੋਰ ਕੋਈ ਨਹੀਂ। ਜੇ ਕਹੀਏ ਉਦਾਂ ਪੰਜਾਬ ਦਾ ਹਰਿਆਣੇ ਦੇ ਨਾਲ ਕੰਪੈਰੀਜ਼ਨ ਕਰ ਲਓ ਤੁਸੀਂ, ਸਾਡੀ ਇਕਨੋਮੀ ਕਿੱਥੇ ਆ ਉਹਨਾਂ ਦੀ ਕਿੱਥੇ। ਤਾਇਆ ਵਿਧਾਨ ਸਭਾ ਦੇ ਵਿੱਚ ਮੈਂ ਗਿਆ, ਵਿਧਾਨ ਸਭਾ ਦੇ ਵਿੱਚ ਉਹਨੇ ਬੜੀ ਸਜਾਵਟ, ਅਜੇ ਉਹਨਾਂ ਦਾ ਵਿਧਾਨ ਸਭਾ ਉਹਨਾਂ ਨੇ ਛੋਟੀ ਦਿੱਤੀ, ਉਹਦਾ ਤਾਂ ਹੁਣ ਬੱਕਰੀ ਬਣਾਉਣ ਲੱਗਿਆ। ਜਿਹੜੀ ਪਹਿਲਾਂ ਇਹਨਾਂ ਦੀ ਵਿਧਾਨ ਕੌਂਸਲ ਹੁੰਦੀ ਹੈ ਉਹਦੀ ਬਿਲਡਿੰਗ ਇਹਨਾਂ ਨੂੰ ਦਿੱਤੀ ਹੈਗੀ, ਉਹਦੇ ਵਿੱਚ ਹੀ ਆ। ਵਾਹ ਵੀ ਵਾਹ, ਉਹਨਾਂ ਨੇ ਇੰਨਾ ਵਧੀਆ ਮੋਹਰੇ ਜਾਂਦਿਆਂ ਨੂੰ ਇੰਨਾ ਵਧੀਆ ਮਿਊਜ਼ੀਅਮ ਇੰਨਾ ਵਧੀਆ ਐਨ ਬਣਾਇਆ, ਮੋਹਰੇ ਕ੍ਰਿਸ਼ਨ ਦਾ ਉਹ ਬਣਾਇਆ ਰੱਥ ਵਾਲਾ। ਤੇ ਸਾਡੇ ਵਾਲੇ ਪਾਸੇ ਜੇ ਨਾ ਹੈ ਨਹੀਂ, ਪੈਸਾ ਤਾਂ ਉੱਥੇ ਦਿਸਣ ਲੱਗ ਪੈਂਦਾ। ਸਾਡੇ ਵਾਲੇ ਨੇ ਕਹੀ ਰੱਖੀ ਹੋਣੀ ਹੈ ਕੈਪਟਨ ਵਾਲੀ, ਆਹੀ ਇਹਨੇ ਪੱਟੀ ਉਹ ਗੱਲ ਸੁਣ ਮਾਸਟਰ, ਇਹ ਜਿਹੜੀ PGI ਦੀ ਗੱਲ ਕਰਦਾ, ਇਹ ਤਾਂ ਠੀਕ ਆ ਵੀ ਉਹ ਕਾਰਡ ਨਹੀਂ ਚੱਲਦੇ। ਮੈਂ ਤਾਂ ਸੁਣਿਆ ਇੱਥੇ ਹਸਪੀਟਲ ਵੀ ਖੁੱਲੇ ਹੋਏ ਆ ਪੇਪਰਾਂ 'ਚ, ਉਹਦੇ ਕਰਮਚਾਰੀ ਵੀ ਕੰਮ ਕਰਦੇ ਆ ਪੇਪਰਾਂ 'ਚ, ਨਾ ਉੱਥੇ ਹਸਪੀਟਲ ਆ ਨਾ ਤੇ ਉਹ ਕਰਮਚਾਰੀ ਹੈ। ਤਨਖਾਹਾਂ ਵੀ ਆ ਪੇਪਰਾਂ 'ਚ ਕਈ ਸਾਲਾਂ ਦੀਆਂ। ਆਹੋ, ਤੁਹਾਡੀਆਂ ਸਰਕਾਰਾਂ ਨੇ ਗੰਦ ਪਾਇਆ, ਹੋਰ ਉੱਥੇ ਕਿਹਨੇ ਪਾਇਆ? ਉੱਥੇ ਤਾਂ ਮੇਰੀ ਸਰਕਾਰ ਹੈ ਨਹੀਂ। ਚਲੋ ਉਹ ਵੀ ਮਾਮੇ ਚਾਚੇ ਇੱਕੋ ਹੀ ਆ। ਮੱਧ ਪ੍ਰਦੇਸ਼ ਦੀ ਤਾਂ ਇਹ ਆ, ਪੇਪਰਾਂ ਦੇ ਵਿੱਚ ਹੈਗਾ ਹਸਪੀਟਲ। ਕਿੰਨੇ ਸਾਲਾਂ ਤੋਂ? ਕਈ ਸਾਲ ਹੀ ਹੋ ਗਏ, ਕਈ ਸਾਲਾਂ ਤੋਂ 87 ਮੁਲਾਜ਼ਮ ਵੀ ਰੱਖੇ ਹੋਆ, ਉਹਨਾਂ ਦੀਆਂ ਤਨਖਾਹਾਂ ਵੀ ਜਾਂਦੀਆਂ। ਇਹ ਗੱਲਾਂ ਨਾ ਵੈਸੇ MP ਤੇ UP ਦੇ ਵਿੱਚ ਮਤਲਬ ਇਹੋ ਜਿਹੀਆਂ ਘਟਨਾਵਾਂ ਬਹੁਤ ਹੁੰਦੀਆਂ ਨੇ ਵੀ ਪੇਪਰਾਂ 'ਚ ਮਿਲਦੀਆਂ ਖੜੀਆਂ ਕਰ ਦਿੰਦੇ। ਇਹ ਤਾਂ ਚਲੋ ਮੰਨਿਆ ਵੀ ਉਹ ਕਾਗਜ਼ਾਂ 'ਚ ਬਣਾਤਾ, ਕਿਸੇ ਦੇ ਪਤਾ ਹੀ ਨਹੀਂ ਲੱਗਿਆ ਵੀ ਤਨਖਾਹ ਤੂੰ ਖਾ ਲਈਆਂ, ਪਰ ਇਸ ਤੋਂ ਬਾਅਦ ਕੋਈ ਕਾਰਵਾਈ ਹੈ ਇਹਦੇ ਬਾਰੇ ਵੀ ਲੋਕਾਂ ਨੇ ਆਵਾਜ਼ ਉਠਾਉਣੀ। ਚਲੋ ਉੱਥੋਂ ਆ ਜਾਓ ਮੱਧ ਪ੍ਰਦੇਸ਼ ਤੋਂ ਪੰਜਾਬ 'ਚ ਆ ਜਾਓ, ਗਿੱਦੜਵਾੜਾ ਹਸਪਤਾਲ, ਉੱਥੇ ਤਾਂ ਤੁਹਾਡੀ ਕੋਈ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੋਈ ਆ। ਜਿਹੜੀ ਵੀ ਸਰਕਾਰ ਪੰਜਾਬ ਦੀ ਚੱਲਦੀ ਆ, ਮੈਂ ਨਾਂ ਨਹੀਂ ਲੈਂਦਾ। ਤੂੰ ਉਦਾਂ ਕਿ ਗਿੱਦੜਵਾੜਾ ਹਸਪਤਾਲ ਹੁਣ ਬਣਿਆ, ਚੱਲ ਗੱਲ ਕਰ। ਹਾਂ, ਹੁਣ ਜਿਹੜੇ ਹਸਪੀਟਲ ਬਣੇ ਹੋ ਆ ਔਰ ਸਰਕਾਰੀ ਆ, ਉੱਥੇ ਤਾਂ ਮਾੜੀ ਮੋਟੀ ਸਹੂਲਤ ਦੇ ਦਿਓ। ਉੱਥੇ ਆਪਰੇਸ਼ਨ ਹੋਣ ਡਿਆ ਆ, ਲਾਈਟ ਚਲ ਗਈ, ਆਹੋ ਜਨਰੇਟਰ ਚਲਾਉਣਗੇ, ਜਨਰੇਟਰ ਚਲਾ, ਮਕੈਨਿਕ ਸੱਦਿਆ, ਮਕੈਨਿਕ ਕੋਲ ਜਨਰੇਟਰ ਨਹੀਂ ਠੀਕ ਹੋਇਆ, ਜਿਹੜੇ ਬੰਦੇ ਉਹ ਪੀੜਤ ਨੂੰ ਲੈ ਕੇ ਆਇਆ ਉਹਨੇ ਕਾਰ ਦੀਆਂ ਬੈਟਰੀਆਂ ਕੱਢ ਕੇ ਉਹਨਾਂ ਨੂੰ ਬੱਤੀ ਦਿੱਤੀ। ਉੱਥੇ ਤਾਂ ਮਾੜੀ ਮੋਟੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਕਿ ਜਿਵੇਂ ਬੇੜਾ ਕਰਕੇ ਹੋਇਆ। ਉਹ 3 Idiot ਫਿਲਮ ਦਾ ਐਂਡ ਬਣ ਗਿਆ ਜਵਾਰ ਵਿੱਚ ਬੜੇ ਗੱਲਾਂ ਨਾ ਆਪਾਂ ਇਹ ਤਾਂ ਲੰਬਾ ਰੌਲਾ ਪਾਉਂਦਾ ਰਹਿੰਦਾ, ਕਦੀ ਮੈਨੂੰ ਬਲੇਮ ਦੇ, ਤੈਨੂੰ ਬਲੇਮ ਦੇ। ਪਰ ਸਾਡੇ ਪੰਜਾਬ 'ਚ ਵੀ ਤਾਂ ਹਿੰਦੁਸਤਾਨ 'ਚ ਵੀ ਬੜਾ ਨਰਕ ਪਿਆ, ਲੋਕੀ ਐਵੇਂ ਨਹੀਂ ਬਾਹਰ ਨੂੰ ਭੱਜਦੇ। ਜੋ ਵੀ ਤੁਸੀਂ ਇਹਦੇ ਬਾਰੇ ਦੱਸ ਦਿਓ ਸੱਚ ਹੀ ਆ, ਝੂਠ ਕੋਈ ਨਹੀਂ। ਪਰ ਦੂਜੇ ਪਾਸੇ ਮਾਸਟਰ ਬਾਹਰ ਜਾਂਦੇ ਆ, ਉੱਥੇ ਵੀ ਖਤਰਾ। ਹੁਣ ਆਪਣੀ ਇੱਕ ਪੰਜਾਬਣ ਕੁੜੀ, ਤੈਨੂੰ ਪਤਾ? ਹਾਂਜੀ, ਉਹਦੇ ਵਿਚਾਰੇ ਦੇ ਕਿਰਨਦੀਪ ਦੀ ਕੁੜੀ ਦਾ ਨਾਮ? ਕਿਰਨਦੀਪ ਕੌਰ। ਹਾਂਜੀ, ਕਿਰਨਦੀਪ ਕੌਰ। ਬਿਨਾਂ ਕਸੂਰ ਤੋਂ ਰਾਤ ਨੂੰ ਤਾਂ ਹੱਕ ਕਤਲ ਕਰ ਦਿੱਤਾ। ਦੱਸ ਪੰਨ ਭੇਜੀ ਮਾਪਿਆਂ ਹੋਰ ਮਾਪਿਆਂ ਨੇ ਕਹਿੰਦੇ ਜ਼ਮੀਨ ਵੇਚ ਕੇ ਭੇਜੀ। ਆਹੋ, ਮੈਂ ਆਪਣੇ ਬਿਆਨ ਪੜਿਆ ਸੀ, ਕਹਿੰਦੇ ਵੀ 4 ਕਨਾਲੀ ਥਾਂ ਸੀ ਉਹਦਾ, ਉਹਨਾਂ ਵੇਚ ਕੇ ਕੁੜੀ ਨੂੰ ਭੇਜਿਆ, ਪੜਾਇਆ। 2 ਸਾਲ ਹੋ ਗਏ ਸੀ ਗਈ ਨੂੰ। ਕਤਲੋਗਾਤ ਵੱਧ ਗਏ, ਪਰ ਨਾਲੇ ਸਾਡਾ ਵੈਸੇ ਬੇੜਾ ਗਰਕ ਹੋਇਆ ਪਿਆ। ਅਸੀਂ ਤਾਂ ਲੋਕ ਨਾ ਘਟਾਲੇ ਦੇ ਘਟਾਲੇ ਦੇ ਬਸ ਲੱਗੇ ਹੋ, ਪੈਸੇ ਬਣਾਈ ਜਾਓ, ਪੈਸੇ ਬਣਾਈ ਜਾਓ। ਆਹ ਜੇ ਰਾਮ ਮੰਦਿਰ, ਚਲੋ ਤੁਸੀਂ ਹੋਈ ਆ, ਮੈਂ ਤਾਂ ਹਜੇ ਨਵਾਂ ਜੁਆਇਨ ਹੋਇਆ। ਪੁਜਾਰੀ ਨਹੀਂ ਅਸੀਂ, ਆਹ ਵੀ ਤੁਸੀਂ ਪੁਰਾਣੇ ਪਾਪੀ ਆ। ਇਹਦੀ ਲੱਗੀ ਹੋਈ ਆ ਹਜੇ ਰਾਮ ਮੰਦਿਰ ਉਹ ਵੈਸ਼ਨੋ ਦੇਵੀ ਵਾਲੇ 'ਚ ਵੀ ਘਟਾਲਾ ਹੋ ਗਿਆ, ਤੇ ਕਹਿੰਦੇ ਚਾਂਦੀ ਨਕਲੀ ਨਿਕਲ ਆਈ ਆ। ਇੱਕ ਉਹ ਗੁਜਰਾਤ ਦਾ, ਉਹ ਵੀ ਤੁਹਾਡਾ ਹੀ ਆ। ਸਾਡਾ ਹੀ ਆ। ਉਹ ਕਿਹੜਾ ਮਾਤਾ ਅੰਬੇ ਦਾ,
ਉੱਥੇ ਸੀਸੀਟੀਵੀ ਸਿੱਧਾ ਹੀ ਪਤਾ ਵੀ ਗੱਠੀ ਜਿਹਾ ਕੀਤੇ ਕਹਿੰਦਾ ਚੱਲ ਥੱਲੇ ਆਹੋ, ਵਧੀਆ ਹੈ ਨਹੀਂ ਕੋਈ ਹੈ ਹੀ ਨਹੀਂ ਇਹ ਮਤਲਬ ਕਿ ਇਹ ਜੇ ਇੱਕ ਮੰਦਿਰ ਦੇ ਵਿੱਚ ਤਾਂ ਇਦਾਂ ਵੀ ਸੀਗਾ, ਕਈਆਂ ਨੇ ਉਹ ਜਿਹੜਾ ਹੁੰਦਾ ਮਸ਼ੀਨ ਹੁੰਦੀ ਆ ਉਹ ਜਿੱਥੋਂ ਦਾਨ ਕਰਦੇ ਸਾਰੇ, ਉਹ ਮਸ਼ੀਨ ਵੀ ਆਪਣੀ ਲਿਆ ਕੇ ਅੱਗੇ ਕਰੀ ਉਹਨਾਂ ਦੇ ਅਕਾਊਂਟ 'ਚ ਜਾਈ ਜਾਂਦੇ। ਵਧੀਆ ਹੁਣ ਆਪਾਂ ਗੱਲ ਕਰਦੇ ਖਾਲੜਾ ਸਾਹਿਬ ਤੇ ਗੱਲ ਚੱਲੀ ਸੀ, ਤੁਸੀਂ ਕਿਹਾ ਸੀ ਵੀ ਯਾਰ ਦੇਖੋ ਕਿੱਦਾਂ ਨੀਂਦ ਆਉਂਦੀ ਹੋਊਗੀ। ਆ ਜਿਹੜੇ ਬੰਦੇ ਕਰਪਸ਼ਨ ਦਾ ਕਿਸੇ ਨਾ ਕਿਸੇ ਹੱਦ ਤੱਕ ਕਹਿੰਦਾ ਰੱਬ ਦੇ ਮੰਦਰ ਨਹੀਂ ਛੱਡੇ, ਬਿਲਕੁਲ ਠੀਕ ਆ, ਗੁਰਦੁਆਰੇ ਨਹੀਂ ਛੱਡੇ, ਜਿੱਥੇ ਸੂਤ ਲੱਗਦਾ ਘਪਲਾ ਕਰ ਲਓ, ਠੀਕ ਆ। ਬੰਦੇ ਬਾਅਦ ਸੋਚਦੇ ਨੇ ਵੀ ਇਹ ਬੜੀ ਇੱਕ ਤਾਂ ਲਿਮਟਿਡ ਟਾਈਮ ਹੈ ਆਪਣੇ ਕੋਲ। ਕੋਈ ਬੰਦਾ 70 ਕੁ ਸਾਲ ਲਈ ਇਸ ਜ਼ਿੰਦਗੀ ਦੇ ਵਿੱਚ ਜਾਂ ਇਸ ਜਾਮੇ ਦੇ ਵਿੱਚ, ਕੋਈ ਬੰਦਾ 80 ਸਾਲ ਲਈ ਆ, ਕੋਈ ਬੰਦਾ 90 ਲਈ ਆ, ਕੋਈ 100 ਲਈ ਆ। ਬੰਦਾ ਸੋਚ ਹੀ ਨਹੀਂ ਰਿਹਾ ਵੀ ਮੇਰੇ ਕੋਲ ਹੁਣ ਆਪਾਂ ਦੇਖ ਲਓ ਆਪਣੀ ਹੁਣ ਲਾਈਫ ਜਿਹੜੀ ਆ ਕਿੰਨੀ ਬਚੀ ਆ। ਜੇ ਦੇਖਿਆ ਜਾਵੇ ਆਪਾਂ ਉਹਨੂੰ ਜਦੋਂ ਇਦਾਂ ਦੀ ਗੱਲ ਕਰਦੇ ਉਹ ਚੁੱਪ ਹੋ ਜਾ ਇਦਾਂ ਦੀ ਗੱਲ ਨਾ ਕਰੋ, ਪਰ ਰਿਐਲਿਟੀ ਤਾਂ ਇਹੀ ਆ ਨਾ ਵੀ ਆਪਾਂ ਕਿਉਂ ਨਾ ਇਹਦੇ ਵਿੱਚ ਇਦਾਂ ਦੀ ਸਟ੍ਰੈਸ ਨਾ ਕੋਈ ਲੈ ਕੇ ਜਾਈਏ, ਅਸੀਂ ਸੁਸਾਇਟੀ ਨੂੰ ਕੋਈ ਇਦਾਂ ਦੀ ਚੀਜ਼ ਦੇ ਜਾਈਏ ਵੀ ਕੱਲ ਨੂੰ ਸਾਨੂੰ ਇੱਥੇ ਬੰਦੇ ਬੈਠੇ ਕਹਿਣ ਵੀ ਯਾਰ ਜੇ ਮਾੜਾ ਨਹੀਂ ਕੋਈ ਕਵੇ, ਠੀਕ ਹੈ, ਚੰਗਾ ਤਾਂ ਘੱਟੋ ਘੱਟ ਕਹਿ ਵੀ ਚੱਲ ਵੀ ਠੀਕ ਹੈ ਇਦਾਂ ਵਧੀਆ ਕਰ ਗਿਆ। ਮਾਸਟਰ ਜਿਹੜੀ ਨਾ ਹਿਊਮਨ ਨੇਚਰ ਆ, ਸੁਭਾਅ ਆ, ਇਹ ਤੇ ਹਰ ਬੰਦਾ ਆਪਣੇ ਆਪ ਲਈ ਸੋਚਦਾ। ਸਰਵਾਈਵਲ ਵੀ ਇਸੇ ਕਰਕੇ ਹੀ ਆ। ਹੁਣ ਏਦਾਂ ਵੀ ਜੇ ਸਾਰੇ ਸੋਚਣ ਲੱਗ ਪਏ ਦੂਜੀ ਤਾਂ ਫਿਰ ਸਵਰਗ ਬਣ ਜੂ ਇੱਥੇ। ਇੱਕ ਮੈਂ ਬਾਹਰੋਂ ਗੱਲ ਸੁਣਾਉਣਾ, ਕਹਿੰਦੇ ਕਿ ਬਾਹਰੋਂ ਕੋਈ ਰਿਪੋਰਟਰ ਆਇਆ, ਕਿਉਂਕਿ ਆਪਣੇ ਇੰਡੀਆ ਦੇ ਰਿਲੀਜੀਅਸ ਲੋਕੀ ਬਹੁਤ ਆ, ਪਾਦਰੀ ਵੀ ਹੁੰਦੇ ਉੱਥੇ, ਆਪਣੇ ਮੌਲਵੀ ਵੀ ਹੁੰਦੇ ਆ, ਮੰਦਰ ਵਾਲੇ ਵੀ ਹੁੰਦੇ ਸਾਰੇ। ਉਹ ਕਿਤੇ ਆਇਆ, ਉਹ ਕਿਤੇ ਮਸਜਿਦ 'ਚ ਗਿਆ, ਉਹਨੂੰ ਪੁੱਛਿਆ ਵੀ ਤੇਰਾ ਗੁਜ਼ਾਰਾ ਕਿੱਦਾਂ ਚੱਲਦਾ? ਕਹਿੰਦਾ ਦੇਖੋ ਜੀ ਜੋ ਵੀ ਚੜਾਵਾ ਚੜਦਾ ਲੋਕੀ ਸ਼ਰਧਾ ਬੰਦੇ ਜਾਂਦੇ ਆ। ਮੈਂ ਕਿਹਾ ਜ਼ਮੀਨ ਤੇ ਮਾਰਦਾ ਲੀਕ, ਉੱਪਰ ਮਾਰਦਾ ਚੱਕ ਕੇ, ਜਿਹੜੇ ਲੈਂਦੇ ਇੱਧਰ ਡਿੱਗ ਪਿਆ ਮੇਰੇ, ਜਿਹੜੇ ਜਿਹੜਾ ਪਿਆ ਉਹਦੇ। ਅੱਛਾ। ਦੂਜੇ ਨੂੰ ਪੁੱਛਿਆ ਆਪਣੇ ਮੰਦਰ ਵਾਲੇ ਨੂੰ, ਉਹ ਕਹਿੰਦਾ ਜੀ ਮੈਂ ਕੀ ਕਰਦਾ, ਮੈਂ ਤਾਂ ਉਹਨੂੰ ਪੈਸੇ ਚੱਕ ਕੇ ਮਾਰਿਆ ਥੱਲੇ ਝੋਲੀ ਕਰ ਦਿੰਦਾ, ਜਿੰਨੇ ਮੇਰੀ ਝੋਲੀ 'ਚ ਪੈ ਗਿਆ ਮੇਰੇ, ਬਾਕੀ ਕਹਿੰਦਾ ਆਪਣੇ ਭਗਵਾਨ ਦੇ। ਜਦੋਂ ਗ੍ਰੰਥੀ ਆ ਗਿਆ ਮੋਰੇ, ਉਹਨੂੰ ਪੁੱਛਿਆ ਵੀ ਸਿੰਘ ਸਾਹਿਬ ਜੀ ਤੁਹਾਡਾ ਗੁਜ਼ਾਰਾ ਕਿੱਦਾਂ ਚੱਲਦਾ? ਕਹਿੰਦਾ ਦੇਖੋ ਜੀ ਜੋ ਵੀ ਚੜਾਵਾ ਚੜਦਾ ਮੈਂ ਕਹਿੰਦਾ ਕੱਪੜੇ 'ਚ ਬੰਨ ਦਿੰਦਾ, ਮੈਂ ਤਾਂ ਚੱਕ ਕੇ ਮਾਰਦਾ, ਜਿਹੜਾ ਉੱਤੇ ਰਹਿ ਗਿਆ ਭਗਵਾਨ ਦਾ ਥੱਲੇ ਡੱਪਿਆ ਮੇਰਾ। ਜਿਹੜਾ ਦੇ ਕਰਨਾ ਨਹੀਂ ਰੱਬ ਦਾ ਘਰ ਵੀ ਨਹੀਂ ਛੱਡਣਾ। ਸੋ ਇਹ ਗੱਲਾਂ ਹੁੰਦੀਆਂ, ਮੈਂ ਕਹਿ ਲਈ ਇੱਕ ਪਾਸੇ ਮੈਨੂੰ ਲੱਗਦਾ ਆਉਣ ਵਾਲੇ ਟਾਈਮ ਚੰਗੇ ਕੋਈ ਨਹੀਂ ਪਾਸੇ ਤਾਂ ਮਾੜੇ ਵੀ ਆਉਣ ਵਾਲੇ ਟਾਈਮ ਤੇ ਨਹੀਂ ਲਕੀਰਾਂ ਵੀ ਨਹੀਂ ਮਾਰਨੀਆਂ, ਇਹਨੀ ਪੱਲੇ ਵੀ ਨਹੀਂ ਕਰਨੇ, ਇਹਨੀ ਚਾਦਰ ਵੀ ਨਹੀਂ ਬੰਨਿਆ ਕਰਨੀ, ਇਹਨੇ ਕਹਿੰਦਾ ਗੋਲ ਚ ਪਾ ਦੇ ਮੈਂ ਉਹੀ ਚੱਕ ਕੇ ਲੈ ਉਹ ਚੱਕ ਕੇ ਲੈ ਜਾਣੀ। ਉਹੀ ਚੱਕ ਕੇ ਲੈ ਕੇ ਜਾਂਦੇ ਪਏ ਆ। ਮੈਂ ਤੁਹਾਨੂੰ ਅੰਦਰਲੀ ਗੱਲ ਦੱਸਦਾ, ਬਾਹਲੀ ਬਾਹਰ ਲੱਗਦੀ ਗੱਲ ਕਰਿਓ। ਮੈਂ ਦੱਸਦਾ ਕਿ ਮੈਂ ਕੀਤੀਆਂ ਮੀਟਿੰਗਾਂ ਅਟੈਂਡ, ਮੈਂ ਉਹੀ ਨਹੀਂ ਦਿੱਤੀ ਜਾਂਦਾ ਹੈਗਾ, ਪਰ ਮੈਂ ਨਵਾਂ ਆ ਜੀ। ਕਿਹੜੀ ਪਾਰਟੀ ਤੇ ਮੈਂ ਚਾਰਨਾ ਵੀ ਪਾ ਦੇ, ਮੈਂ ਇਹ ਮਾਟਰ ਨੂੰ ਪਤਾ, ਇਹ ਮੁੰਡੇ ਨੂੰ ਪਤਾ, ਮਾਟਰ ਨੂੰ ਪਤਾ, ਬਲੇਮ ਹੋਏ ਤੇ ਕੋਈ ਨਹੀਂ ਲਾਉਣਾ, ਪਰ ਮੈਂ ਨਾ ਅੰਦਰਲੀ ਗੱਲ ਦਾ ਪਤਾ ਕਰ ਲੈਂਦਾ। ਇਹ ਜਿਹੜਾ ਮੋਹਨ ਭਾਗਵਤ RSS ਵਾਲੇ ਇਹਨਾਂ ਨੂੰ ਸੀਗਾ ਵੀ BJP ਨਾ ਜਿਹੜੀ ਇਹਨਾਂ ਦੀ ਪਾਰਟੀ ਆ ਉਹ ਚੱਲਦੀ ਹੈ ਕਿ ਸਾਡੇ ਹਿਸਾਬ ਨਾਲ ਹੁਣ ਸਮੀਕਰਨਾਂ ਹੋ ਗਈਆਂ, ਮੈਂ ਤੁਹਾਨੂੰ ਦੱਸਾਂ ਚੇਂਜ। ਅੱਛਾ। ਇਹਨਾਂ ਨੇ ਨਾ BJP ਨੇ ਨਾ RSS ਨੂੰ ਓਵਰਟੇਕ ਕਰ ਲਿਆ। ਮੈਂ ਤੁਹਾਨੂੰ ਨਾ ਸਟਾਂਗ ਤੇ ਲੈ ਕੇ ਦੇ ਸਕਦਾ, ਉਹ ਵੀ ਸੱਚੇ ਤੇ। ਮੋਹਨ ਭਾਗਵਤ ਚਾਹੁੰਦਾ ਹੈ ਕਿ ਮੋਦੀ ਕਿਸ ਤਰ੍ਹਾਂ ਲੈ ਜਾਵੇ, RSS ਵਾਲੇ ਚਾਹੁੰਦੇ ਆ ਹੁਣ, ਕਿਉਂਕਿ RSS ਤੇ BJP ਇਹ ਜਿਹੜੇ ਆ ਘਟਾਲੇ ਘਟੂਲੇ ਆ, ਇਹ ਅਚਾਨਕ ਨਹੀਂ ਹੁੰਦੇ ਹੈਗੇ, ਇਹ ਤੈਅ ਕੀਤੇ ਹੋਏ ਆ, ਇਹ ਵਿੱਚੋਂ ਪੈਸੇ ਹੀ ਖਾਂਦੇ ਆ ਸਾਰੇ। ਔਰ ਜ਼ਿਆਦਾ ਪੈਸਾ ਇਸ ਟਾਈਮ BJP ਉਹ 'ਚ ਮਾਰਜਨ ਲੈ ਕੇ ਜਾਂਦੀ ਹੈ, ਇਹ RSS ਨੂੰ ਇਹਦਾ ਹੀ ਹੁਣ ਝੋਲਾ ਪਿਆ ਹੋਇਆ ਹੈ। ਸੋ ਇਹ ਇਸੇ ਕਰਕੇ ਉਹ ਕਿਸੇ ਦੀ ਉਹ ਦੂਜੇ ਦੀ ਲੈਂਦੇ ਹੈਗੇ ਵੀ ਇਹਨੂੰ ਪਦਵੀ ਤੇ ਲਾਉਣਾ ਹੈ, ਕਿਉਂਕਿ ਉਹਨਾਂ ਕਿਸੇ ਨੇ ਚੁਗਲੀ ਇਹਦੀ ਲੱਭੜ ਦੀ ਕਰ ਦੇਣੀ ਉਹਨਾਂ ਕੋਲ। ਮੈਂ ਤਾਂ ਕਰਨੀ ਮਾਪਾ ਨਹੀਂ ਦੱਸਦੇ ਕਿਸੇ ਨੂੰ, ਉਹਦਾ ਮੈਂ ਕੋਈ ਸੁਣ ਵਿੱਚ ਵੱਖਰੀ ਗੱਲ ਇਹ ਛੱਡਦਾ ਵੀ ਕਿਤੇ। ਹੁਣ ਦੇਖੋ ਇਹ BJP 'ਚ ਉਦਾਂ ਕਹਿੰਦਾ ਵੀ ਮੈਂ ਉੱਥੇ ਚਲੇ ਗਿਆ, ਉਹਨਾਂ ਦੀਆਂ ਗੱਲਾਂ ਵੀ ਆਊਟਰੀ ਕਰੀ ਜਾਂਦਾ। ਹੁਣ ਇੱਕ ਦਿਨ ਇਦਾਂ ਹੋਣਾ ਵੀ ਇਹਦੇ ਮੌਰ ਭੰਨ ਹੋਣੇ, ਇਹ ਖਾਦੀ ਪੀਤੀ 'ਚ ਹੋ ਰਹੀਆਂ ਉਹ ਨਹੀਂ ਨਵੇਂ ਦੇ ਨਹੀਂ ਉਹ ਮਾਰ ਦਿੰਦੀਆਂ। ਅੱਛਾ ਨਵੇਂ ਦੇ ਥੋੜੇ ਇਹ ਨਵਿਆਂ ਦੇ ਕਾਂਗਰਸ 'ਚ ਲੱਗਦੀਆਂ। ਮੈਂ ਇਹ ਪੈ ਕੇ ਹਟੀਆਂ ਇਹਦੇ ਨਾਲੇ ਤਾਇਆ ਕਈ ਸਾਲ ਪਹਿਲਾਂ ਉਧਰ ਹੀ ਰਿਹਾ ਤੂੰ ਕਿਤਿਆਂ ਨਾਲ ਹੀ, ਉਹ ਉਹਨਾਂ ਦਾ ਢੋਲ ਕਾਂਗਰਸ ਦਾ ਲੀਰੋ ਲੀਰ ਹੋਇਆ ਪਿਆ। ਮੈਂ ਕਾਂਗਰਸ ਨਹੀਂ ਚੇਤਾ ਭੁੱਲ ਗਿਆ, ਆਪਾਂ ਤਾਂ ਕਾਲੀਆਂ ਨਾਲ ਸੀਗੇ। ਮੈਂ ਉਸ ਤੋਂ ਪਹਿਲਾਂ ਸਭ ਤੋਂ ਨਾ ਜਦੋਂ ਕੈਪਟਨ ਉਧਰ ਹੁੰਦਾ ਸੀ ਉਹ ਚਾਹ ਪੈ ਜਾ ਆਰਾਮ ਦੇ ਨਾਲ, ਤੇ ਐਵੇਂ ਸੁਪਨੇ ਆਉਂਦੇ ਰਹਿੰਦੇ। ਤੂੰ ਵੀ ਰੋਲੇ ਦੇ ਟਾਈਮ ਦਾ ਹੀ ਆ। ਬਿੱਲੀ ਦੇ ਸੁਪਨੇ
ਨਹੀਂ ਫੇ ਮਾਟਰਾ ਇਹ ਹੁਣ ਕਾਂਗਰਸ ਦਾ ਢੋਲ ਲੀਰੋ ਲੀਰ ਹੋਇਆ ਪਿਆ, ਹੁਣ ਫੇਰ ਦਿੱਲੀੋਂ ਗਏ ਆ ਉੱਥੋਂ, ਹੁਣ ਇਹ ਨਵਾਂ ਧਾਮਾ ਲਵਾ ਕੇ ਲਿਆਏ, ਮਤਲਬ ਕਿੱਦਾਂ ਇਹਨਾਂ ਦਾ ਕੋਈ ਬਣੂ ਕਿ ਨਹੀਂ? ਪੰਜਾਬ ਉਦਾਸਾਂ ਹੀ ਬਹੁਤ ਸੀ। ਇਦਾਂ ਲੱਗਦਾ ਵੀ ਜਿੱਦਾਂ ਨਾ ਹਾਈ ਕਮਾਂਡ ਨੇ ਸਿੱਧਾ ਫੇਰ ਕਹਿ ਦੇਣਾ ਭਗਵੰਤ ਮਾਨ ਨਾਲ ਹੁਣ ਦੂਜੀ ਵਾਰ ਫੇਰ ਬਣ ਜਾ ਤੂੰ। ਪੁਰਾਣੋਂ ਪਤਾ ਕੀ ਪੈ ਗਈ ਆ, ਇਹ ਹੁਣ 3-4 ਜਿਹੜੇ ਬੰਦੇ, ਇੱਕ ਪਾਸੇ ਚੰਨੀ ਹੋ ਗਿਆ, ਇੱਕ ਪਾਸੇ ਆਪਣਾ ਦੂਜਾ ਹੋ ਗਿਆ ਬੜਿੰਗ ਹੋ ਗਿਆ, ਤੇ ਇੱਕ ਦੋ ਹੋਰ ਵੀ ਵਿੱਚ ਜਿਹੜੇ ਵਿੱਚ ਆਉਣਾ ਚਾਹੁੰਦੇ ਆ। ਹੁਣ ਫੈਸਲਾ ਕਿੱਦਾਂ ਹੋਵੇ? ਜਾਂ ਤਾਂ ਸੈਂਟਰ ਗਵਰਨਮੈਂਟ ਸਰਕਾਰ ਜਿਹੜੀ ਆਪਣੀ ਉਹ ਹਾਈ ਕਮਾਂਡ ਆ ਕਹਿੰਦਾ ਵੀ ਤੂੰ ਬਹਿ ਜਾ, ਤੂੰ ਆ ਜਾ। ਹੁਣ ਮੇਰਾ ਨਹੀਂ ਖਿਆਲ ਰਾਜਾ ਬੜਿੰਗ ਮਗਰ ਇੰਨੀ ਸਪੋਰਟ ਹੈਗੀ ਆ, ਚੰਨੀ ਮਗਰ ਸਪੋਰਟ ਜੀ ਥੋੜੀ ਬਹੁਤੀ ਹੈਗੀ ਆ ਹਨਾ, ਪਰ ਜਿਹਨੇ ਦੋਨੋਂ ਜਿਹੜਾ ਮਰਜ਼ੀ ਆ ਗਿਆ ਉਹ ਕਾਮਯਾਬ ਨਹੀਂ ਹੋਣਾ, ਕਿਉਂਕਿ ਜਿਹੜਾ ਜੇ ਤਾਂ ਚੰਨੀ ਆ ਜਾਂਦਾ ਤਾਂ ਬੜੇ ਲੱਤਾਂ ਖਿੱਚਣੀਆਂ, ਜੇ ਬੜਿੰਗ ਆ ਗਿਆ ਚੰਨੀ ਨਹੀਂ ਛੱਡਣਾ। ਪਿਛਲੀ ਵਾਰ ਵੀ ਇਦਾਂ ਹੋਇਆ। ਇਹ ਚਾਹੀਦਾ ਤੇ ਇਹ ਆ ਜੇ ਕੋਈ ਨਿਊਟਰਲ ਜਿਹਾ ਬੰਦਾ ਹੋਰ ਲੱਭ ਲੈਣ ਤੀਸਰਾ, ਉਹਨੂੰ ਖੜਾ ਕਰ ਦੇਣ, ਇਹਨਾਂ ਦੋਨਾਂ ਨੂੰ ਬਾਹਰ ਰਹਿਣ ਦੇ। ਉਹ ਜਿੱਦਾਂ ਉਹ ਚੇਤਾ ਬਾਂਦਰ ਦੀ ਰੋਟੀ ਵਾਲੀ ਗੱਲ, 2 ਬਿੱਲੀਆਂ ਲੜਦੀਆਂ ਸੀ, ਉਹ ਕੰਮ ਹੋਣਾ। ਤੇ ਫਿਰ ਖੈਰੇ ਦਾ ਕਦੋਂ ਨਹੀਂ ਕਰਦੇ ਜੀ? ਖਹਿੜੇ ਨੇ ਬਣਾਈ ਕਿਹਦੇ ਨਾਲ ਆ? ਸਾਰਿਆਂ ਨਾਲ ਤਾਂ ਉਹਦਾ ਵਿਗਾੜਿਆ, ਪਰ ਇਹ ਆ ਕਿਤੇ ਨੂੰ ਖੈਰਾ ਕਈ ਪਾਰਟੀਆਂ ਚੋਂ ਆਇਆ ਇਹ ਬੰਦਾ ਕਾਮਯਾਬ, ਇਹ 'ਚ ਕੋਈ ਸ਼ੱਕ ਨਹੀਂ ਹੈ। ਆਪ ਪਾਰਟੀ ਹੁਣ ਆਪ ਪਾਰਟੀ 'ਚ ਇਹਨੂੰ ਕੱਢਿਆ ਹੀ ਆ ਉਹਨਾਂ ਨੇ, ਬਿਲਕੁਲ ਹਨਾ। ਜਦੋਂ ਉਸ ਤੋਂ ਪਹਿਲਾਂ ਵਾਲੀ ਵੀ ਇੱਕ ਹੋਰ ਪਾਰਟੀ ਸੀਗੀ ਭਗਵੰਤ ਮਾਨ ਦੀ, ਉਹਦੇ ਵਿੱਚ ਵੀ ਸੀਗਾ। ਨਹੀਂ ਇਹ ਤਾਂ ਚਲੋ ਇਹ ਵੀ ਗੱਲ ਠੀਕ ਆ ਤੁਹਾਡੀ, ਪਰ ਹਾਈ ਕਮਾਂਡ ਕਹਿੰਦੇ ਵੀ ਜਿਹੜਾ ਰਾਹੁਲ ਗਾਂਧੀ ਹੈ ਥੋੜਾ ਜਿੱਦੀ ਸੁਭਾਅ, ਤੇ ਜਿਹੜਾ ਸੁਭਾਅ ਅਸਲ ਵਿੱਚ ਉਹੀ ਅੜਿਆ ਆ, ਬਾਕੀ ਤਾਂ ਰੈਡੀ ਆ ਬੜਿੰਗ ਨੂੰ ਹਟਾਉਣ ਲਈ। ਇਹ ਤਾਂ ਖਿੱਚ ਗਿਆ, ਤੁਸੀਂ ਦੇਖਿਆ ਹੋਣਾ ਇੱਕ ਵਾਰੀ ਇਹ ਪੰਜਾਬ 'ਚ ਆਇਆ ਸੀ ਥੋੜੇ ਮਹੀਨੇ ਪਹਿਲਾਂ, ਇਹ ਜਦੋਂ ਬੋਲਣ ਲੱਗਾ ਇਹ ਤੋਂ ਪਹਿਲਾਂ ਉੱਥੇ ਨਾਰੇ ਲੱਗਾ ਚੰਨੀ ਜਿੰਦਾਬਾਦ, ਚੰਨੀ ਜਿੰਦਾਬਾਦ, ਕੱਲੇ ਚੰਨੀ ਦੇ ਲੱਗੀ ਗਏ ਨਾਰੇ। ਤੁਸੀਂ ਵੀ ਦੇਖਿਆ ਹੋਣਾ, ਵੀਡੀਓ ਬਹੁਤ ਵਾਇਰਲ ਹੋ ਗਈ। ਉੱਥੇ ਬੈਠੇ ਇਹਨੇ ਕਹਿ ਦਿੱਤਾ ਸੀਗਾ, ਇਹ ਬੈਠੇ ਤੇ ਚੰਨੀ ਬਈ ਨਹੀਂ ਇਦਾਂ ਵੀ ਨਹੀਂ ਕਿਹਾ ਬਈ ਇਹ ਜਿਹੜੇ ਕੁਝ ਲੀਡਰ ਆ ਇਹਨਾਂ ਨੂੰ ਸਮਝਾ ਦਵਾ ਵੀ ਕਾਂਗਰਸ ਉੱਤੇ ਆ, ਕੋਈ ਲੀਡਰ ਉੱਤੇ ਨਹੀਂ। ਉਹ ਭਾਸ਼ਣ 'ਚ ਅਸਲੀ ਇਸ਼ਾਰਾ ਇਹੀ ਸੀ, ਇਹਨੂੰ ਇਹ ਲੱਗਾ ਵੀ ਸ਼ਾਇਦ ਇਹ ਸਭ ਤੋਂ ਉੱਤੇ ਨਾ ਹੋ ਜਾਵੇ। ਕਾਂਗਰਸ ਇਹ ਨਹੀਂ ਕਦੀ ਵੀ ਚਾਹੁੰਦੀ ਵੀ ਕਾਂਗਰਸ ਪਾਰਟੀ ਦੇ ਨਾਲੋਂ ਕੋਈ ਵੱਡਾ ਆਗੂ ਬਣ ਜਾਵੇ। ਜਿੰਨੀਆਂ ਵੀ ਸੈਂਟਰ ਗਵਰਨਮੈਂਟ ਦੂਜੀ ਹੈਗੀਆਂ ਪਾਰਟੀਆਂ ਹੈਗੀਆਂ, ਉਹ ਇਹੀ ਆ, ਇਸ ਕੰਟਰੋਲ ਸਾਡੇ ਹੱਥ ਚਾਹੀਦਾ, ਸਾਡੇ ਹੱਥ 'ਚ। ਹੁਣ ਉਹ ਚੰਨੀ ਦੇ ਨਾਲ ਇਹੀ ਆ ਵੀ ਚੰਨੀ ਕਿਤੇ ਇਦਾਂ ਨਾ ਹੋਵੇ ਵੀ ਕੱਲ ਨੂੰ ਇਹ ਕਾਂਗਰਸ ਪਾਰਟੀ, ਹੁਣ ਉਹਨੇ ਸਬਕ ਲਿਆ ਹੋਆ ਆ ਤ੍ਰਿਣਮੂਲ ਕਾਂਗਰਸ ਮਮਤਾ ਬੈਨਰਜੀ ਇਦਾਂ ਹੀ ਸੀ, ਸਾਰੀ ਪਾਰਟੀ ਲੈ ਅੱਜ ਕਾਂਗਰਸ ਉੱਤੇ ਕਿੱਥੇ ਆ ਗਈ, ਸਾਰੀ ਪਾਰਟੀ ਉੱਧਰ ਲੈ ਗਈ। ਆ ਮਾਧਵਰਾਜ ਸਿੰਧੂ ਲੈ ਕੇ ਖਿੱਚ ਕੇ ਆ ਪਾਇਲਟ, ਇਹ ਜਿੰਨੇ ਸੀਗੇ ਇਹ ਇੱਕ ਪੀਕ ਤੇ ਪਹੁੰਚਦੇ ਆ, ਉਹ ਫਿਰ ਜਦੋਂ ਬੰਦਿਆਂ ਦੇ ਨਾਲ ਹੇਲਮੇਲ ਹੋ ਜਾਂਦਾ ਆ ਪਾਰਟੀ ਨੂੰ ਬੇਕਾਰ ਕਰ ਦਿੰਦੇ ਆ। ਇਹ ਤਾਂ ਫਿਰ ਇਹਨਾਂ ਦੀ ਵੀ ਇੱਕ ਪਾਲਿਸੀ ਆ ਵੀ ਲੀਡਰ ਇੱਕ ਦੇ ਕੋਲ ਪਾਵਰ ਨਹੀਂ ਰੱਖੀਏ, ਇਹਦੇ ਕੋਲ ਕੱਲੇ ਦੇ ਕੋਲ ਪਾਵਰ ਬਿਖਰੀ ਜੀ ਰਵੇ ਤਾਂ ਕਿ ਸਾਨੂੰ ਇਹਨਾਂ ਤੇ ਰਾਜ ਕਰਨਾ ਸੌਖਾ ਰਵੇ। ਬਿਲਕੁਲ ਇਹ ਹੁਣੇ ਨਹੀਂ ਤਾਂ ਹੋਇਆ, ਅੱਗੇ ਵੀ ਇਦਾਂ ਕਰਦੇ ਆ। ਪਰ ਇਹਨਾਂ ਦਾ ਹੱਲ ਹੈਗਾ ਮਾਟਰ, ਇਹਨਾਂ ਨੇ ਬੰਦੇ ਦੇ ਪੁੱਤਾਂ ਬਣਨਾ। ਪੰਜਾਬ ਨੂੰ ਤਾਂ ਬਥੇਰੀਆਂ ਉਦਾਸਾਂ ਸੀਗੀਆਂ ਵੀ ਚੱਲ ਇਹਨਾਂ ਦਾ ਕੋਈ ਹੱਦ ਕੀ ਸੋਚ ਲੈਂਦੇ ਆ, ਪਰ ਇਹ ਐਡੇ ਕਾਬਲ ਨਹੀਂ ਹੈਗੇ। ਤੁਸੀਂ ਐਂ ਕਰੋ, ਇਹਨਾਂ ਨੂੰ ਕਹਿੰਦਾ ਰੋਟੀ ਦੇ ਇਕੱਠੇ ਕਰਕੇ ਅੰਦਰ ਮੇਰੇ ਖਾਤੇ ਤੇ ਲਿਆਇਓ। ਅੱਛਾ, ਮੈਂ ਕਰੰਟ ਦੇਣੇ ਸਾਰੇ ਸਵਾਗਾ ਲਾ ਕੇ, ਮੈਂ ਸਾਰੇ ਕਰੰਟ ਦੇਣੇ ਫੜ ਕੇ। ਠੀਕ ਹੈ, ਫਿਰ ਜਿਹੜਾ ਕੋਈ ਚੰਗਾ ਹੋਊਗਾ ਉਹ ਬਾਹਰ ਖੜਾ ਹੋਊਗਾ, ਉਹਨੂੰ ਆਪਾਂ ਬਣਾਉਣ ਨੂੰ ਦਵਾਂਗੇ। ਉਦੋਂ ਮੇਰੇ ਬਾਰੇ ਤਾਂ ਸੋਚਿਆ ਕਰ, ਮੈਨੂੰ ਕੀ ਕਿ ਮੈਨੂੰ ਛੁਪਾ ਕੇ ਨਿਕਲ ਜਾਊਗਾ। ਨਹੀਂ ਪਰ ਤੈਨੂੰ ਮੋਦੀ ਅੱਗੇ ਮਿਹਨਤ ਕਰਨੀ ਪਊ, ਮੇਰੇ ਕੋਲ ਗੱਲ ਕਰਦਾ। ਅੱਛਾ, ਮੋਦੀ ਦੀ ਮਿਹਨਤ ਟੱਪ ਮੋੜੇ ਕਰ ਲਾ। ਨਹੀਂ, ਮੋਦੀ ਦੀ ਮਿਹਨਤ ਤਾਂ ਤੁਸੀਂ ਚਲੋ ਹੁਣ ਕਿਆ ਕਰਨੀ ਆ, ਬੰਦੇ ਤੁਸੀਂ ਉਹਨਾਂ ਦੇ ਆ ਯਾਰ। ਡੀਜ਼ਲ ਦੇ ਫੇਵਰੇਟ ਰੇਟ ਵਧਣ ਲੱਗ ਪਿਆ, ਮੈਂ ਢੋਲ ਭਰਾਉਣੇ ਆ ਟਰੰਪ ਦਾ, ਯਾਰ ਕੀ ਬਣੂਗਾ ਇਹ ਲੜਾਈ? ਤਾਂ ਹੁਣ ਇਹ ਖਤਮ ਹੋਣੀ ਕਿ ਨਹੀਂ ਹੋਣੀ, ਮੈਨੂੰ ਇਹਨਾਂ ਦੱਸ ਦੇ। ਮੈਨੂੰ ਤਾਂ ਲੱਗਦਾ ਨਹੀਂ ਕਿ ਰਾਜ ਪੁੱਠਾ ਜਿਹਾ ਪੰਗਾ ਲੈ ਰਿਹਾ ਲੱਗਦਾ, ਫੇਰ ਉਹਨਾਂ ਸ਼ਿਪ ਸਿੱਟ ਗਈ। ਹੁਣ ਅਮਰੀਕਾ ਨੂੰ ਬਹਾਨਾ ਮਿਲ ਗਿਆ, ਨਹੀਂ ਉਹ ਬੜੀ ਗੱਲ ਕਰਦਾ ਸੀ ਤੁਹਾਡਾ, ਅਮਰੀਕਾ ਨੂੰ ਮਿਲ ਗਿਆ ਬਹਾਨਾ, ਉਹ ਆਰਾਮ ਨਾਲ ਆਈ ਜਾਂਦੇ ਆ। ਮੈਨੂੰ ਤਾਂ ਇਹ ਡਰ ਲੱਗਦਾ ਕਿ ਉਹਨਾਂ ਦੀ ਜੇ ਗੱਲ ਵੱਧ ਗਈ ਨਾ, ਤੇ ਅਮਰੀਕਾ ਨਾਲ ਜਿਹੜੀ ਆਇਲੈਂਡ ਖਾਗ ਆਇਲੈਂਡ ਹੈ ਜਿੱਥੋਂ ਸਾਰਾ 90% ਤੇਲ ਜਾਂਦਾ, ਜੇ ਉਹ ਮਲ ਕੇ ਬਹਿ ਗਏ ਤਾਂ ਨਾਲ ਕੋ ਰਹਿਣਾ ਕੀ ਆ ਪਿੱਛੇ? ਨਹੀਂ ਇੱਧਰ ਫਿਰ ਉਹ ਮੈਨੂੰ ਤਾਂ ਲੱਗਦਾ ਇਹਨਾਂ ਗਲਤੀ ਕੀਤੀ ਆ ਕਿ ਟਰੰਪ ਦੀ ਪਿੱਠ ਲੱਗੀ ਹੋਈ ਸੀ, ਇਹਨੂੰ ਬਹੁਤ ਕੁਝ ਮਿਲ ਗਿਆ ਸੀ, ਇਹਨੂੰ ਆਰਾਮ ਨਾਲ ਬੀਬੀ ਪੁੱਤ ਬਣ ਕੇ ਸਾਰਾ ਕੁਝ ਲੈ ਲੈਂਦੇ, ਸਮਝੌਤਾ ਹੋ ਜਾਂਦਾ, ਟਰੰਪ ਇਹ ਬਹਿ ਜਾਣਾ ਸੀ, ਸਾਰਾ ਕੰਮ ਚੱਲੀ ਜਾਏ। ਉਹ ਤੋਂ ਬਸ ਤੂੰ ਕੌਣ ਤਾਂ ਮੈਂ ਕੌਣ, ਜੋ ਮਰਜ਼ੀ ਕਰੀ ਜਾਂਦੇ। ਇਹ ਤਾਂ ਵੈਸੇ ਤਾਂ ਆਪਾਂ ਇੱਥੋਂ ਬੋਲਦੇ ਹੁਣ, ਪਤਾ ਹੀ ਅੰਦਰ ਖਾਤੇ ਉੱਥੇ ਕੀ ਮਾਹੌਲ ਬਣਿਆ ਜਾਂ ਕੀ ਗੱਲਬਾਤ ਹੋਈ ਆ। ਉਹ ਚੱਲਣ ਦਾ ਦਿੰਦਾ ਨਹੀਂ ਹੈਗਾ ਸਜਾਰੂ, ਇਹਨਾਂ ਨੂੰ ਫੁੱਫੜ ਲੱਗਦਾ ਹੀ ਆ, ਫੁੱਫੜ ਲੱਗਦਾ ਉੱਥੇ ਮਾਟਾ। ਹੁਣ ਉਦੋਂ ਸਾਊਦੀ ਅਰਬ ਦੇ ਨਾਲ ਯਮਨ ਹੋਣੀ, ਇਹ ਵੀ ਫਸ ਗਿਆ ਯਮਨ ਕੇ, ਇੱਕ ਹੋਰ ਫਰੰਟ ਖੁੱਲ ਗਿਆ ਆ। ਇਦਾਂ ਹੋਣੀ ਆ ਹੁੱਥੀ ਵਾਲੇ। ਇਹ ਜਦੋਂ ਉਹਦਾ ਸੰਸਕਾਰ ਹੋਇਆ ਖਰਾਮੋਈ ਦਾ, ਇਹ ਰਾਖ ਵਿੱਚ ਲੈ ਕੇ ਗਏ ਉਹਦੇ ਜਿਹੜੀ ਸੰਸਥਾ ਦੀ ਬੋਡੀ ਆ। ਇਹ ਬਹੁਤ ਵੱਡੀ ਗੱਲ ਆ ਕਿ ਇਰਾਕ ਦੇ ਨਾਲ ਬੈਰ ਰਿਹਾ ਇਹਨਾਂ ਦਾ, ਦੂਜੇ ਲੜਾਈ ਬਹੁਤ ਵੱਡੀ ਬਹੁਤ ਵੱਡੀ ਰਹੀ ਆ।
ਬਈ ਤੁਸੀਂ ਇਹ ਦੇਖੋ ਵੀ ਕਿਸੇ ਦੂਜੇ ਦੇਸ਼ ਦੇ ਵਿੱਚ ਉਹਦੇ ਮੁਖੀ ਦੀ ਬੋਡੀ ਲੈ ਕੇ ਜਾਣੀ, ਇਹਦਾ ਮਤਲਬ ਕੀ ਆ? ਇਹਦਾ ਮਤਲਬ ਇਹ ਆ ਕਿ ਉੱਥੇ ਦੇ ਲੋਕਾਂ ਦੇ ਵਿੱਚ ਐਕਸੈਪਟੈਂਸ ਆ ਉਸ ਚੀਜ਼ ਦੀ। ਇਰਾਕ ਨੇ ਉਦਣ ਹੀ ਉਹਦੇ ਪ੍ਰੈਜ਼ੀਡੈਂਟ ਨੂੰ ਕੱਲ ਸੱਦ ਲਿਆ ਉੱਥੇ ਵਾਈਟ ਹਾਊਸ, ਜਿਹੜਾ ਇਰਾਕ ਦਾ ਪ੍ਰੈਜ਼ੀਡੈਂਟ ਆ। ਇਹਨਾਂ ਨੂੰ ਡਰ ਪੈ ਗਿਆ ਵੀ ਕਿਤੇ ਈਰਾਨ ਇੱਥੇ ਮੁਖੀਆ ਨਾ ਬਣ ਜਾਵੇ। ਅਸਲੀ ਜਿਹੜੀ ਆ ਲੜਾਈ ਕੱਲੀ ਆਹੀ ਨਹੀਂ ਵੀ ਸ਼ੈਪ ਉਹਨਾਂ ਦੇ ਡੇਕ। ਪਤਾ ਕੀ ਆ, ਜਦੋਂ ਸਾਦਮ ਹੁਸੈਨ ਸੀਗਾ ਨਾ ਉੱਥੇ, ਉਹ ਸੀਗਾ ਸੁਨੀ, ਹਾਂਜੀ, ਤੇ ਜਿਹੜੀ ਮੈਜੋਰਟੀ ਆ ਉਹ ਹੈਗੀ ਸ਼ੀਆ, ਹਾਂਜੀ, ਤੇ ਸਾਰੀ ਇਰਾਨ ਦੇ ਵਿੱਚ ਵੀ ਸ਼ੀਆ ਆ। ਸੋ ਇਸੇ ਕਰਕੇ ਹੁਣ ਹੈਗਾ ਉੱਥੇ ਮੈਜੋਰਟੀ ਹੈਗੀ ਸ਼ੀਆ ਦੀ, ਰਾਜ ਮੋਸਟਲੀ ਸ਼ੀਆ ਦੇ ਹੱਥ 'ਚ ਆ ਕੰਟਰੋਲ। ਈਵਨ ਦੋ ਇਨਡਾਇਰੈਕਟਲੀ ਤੇ ਅਮਰੀਕਾ ਰੂਲ ਕਰਦੇ ਆ, ਤੇ ਉਹਨਾਂ ਦੀ ਹੈਗੀ ਹਮਦਰਦੀ ਇਰਾਨ ਦੇ ਨਾਲ। ਨਹੀਂ ਉਹੀ ਮੈਂ ਦੱਸਦਾ ਵੀ ਜੇ ਹੁਣ ਲੱਗਦਾ, ਜੇ ਹੁਣ ਇੱਥੇ ਵੀ ਤੁਸੀਂ ਜਿੱਦਾਂ ਗੱਲ ਕਰਦੇ ਆ, ਯਮਨ ਦੇ ਵਿੱਚ ਇਹਨਾਂ ਦੇ ਬੰਦੇ ਬੈਠੇ ਆ, ਲਬਨਾਨ 'ਚ ਇਹਨਾਂ ਦੇ ਬੈਠੇ ਆ, ਇਰਾਨ ਦੇ ਜਿਹੜੇ ਦੂਜੇ ਆ, ਜਿੱਦਾਂ ਤੁਸੀਂ ਗੱਲ ਕਰਦੇ ਆ, ਬਾਕੀ ਵੀ ਜਿਹੜੀਆਂ ਆਹ ਸਟੇਟਸ ਹੈਗੀਆਂ, ਬਹਿਰੀਨ ਦੀ ਗੱਲ ਕਰ ਲਓ, ਉੱਥੇ ਵੀ ਸ਼ੀਆ ਬੈਠੇ ਆ, ਹੋਰ ਜਿਹੜੀਆਂ ਦੂਜੀਆਂ ਹੈਗੇ ਸਮੁਦਾਇ ਉਹ ਵੀ ਬੈਠੇ ਆ, ਪਾਕਿਸਤਾਨ 'ਚ ਵੀ ਬੈਠੇ ਆ, ਇਹ ਅਫਗਾਨਿਸਤਾਨ ਵਾਲੇ ਇਹਨਾਂ ਨਾਲ ਸਿੰਪਥੀ ਰੱਖਦੇ ਆ। ਹੁਣ ਅਮਰੀਕਾ ਨੂੰ ਇਹ ਆ ਵੀ ਇਸ ਵੇਲੇ ਤਾਂ ਅਸੀਂ ਲੀਡਰ ਆ, ਸਾਰੇ ਇਹ ਜਿਹੜੇ ਆ ਅਮਰੀਕਾ ਨੂੰ ਦੇਖਦੇ ਆ ਹਰ ਵਾਰੀ, ਪਰ ਜਿੱਦਾਂ ਦੇ ਹਾਲਾਤ ਬਣੇ ਹੋ ਆ ਕਿਤੇ ਇਦਾਂ ਨਾ ਹੋਵੇ ਕੱਲ ਨੂੰ ਬਈ ਇਰਾਨ ਇਹ ਜਿਹੜਾ ਮੁਖੀਆ ਇੱਥੇ ਦਾ ਬਣ ਕੇ ਬਹਿ ਜਾਵੇ। ਹੁਣ ਜਿੱਦਾਂ ਇਰਾਨ ਨੇ ਕਹਿ ਦਿੱਤਾ ਬਈ ਇਹ ਜਿਹੜਾ ਤੇਲ ਆ ਸਾਡਾ, ਅਸੀਂ ਇਹ ਰੂਬਲ 'ਚ ਜਾਂ ਕਰਨੀ ਆ ਜਾਂ ਅਸੀਂ ਜੈਨ ਦੇ ਵਿੱਚ, ਅਸੀਂ ਡਾਲਰ 'ਚ ਨਹੀਂ ਲੈਣੇ, ਠੀਕ ਆ। ਦੂਜਾ ਆ ਵੀ ਸਾਡੀ ਜਿਹੜੀ ਕਰੰਸੀ ਆ ਉਹ ਸਾਰੀ ਛੱਡੋ। ਤੀਜਾ ਇਹ ਆ ਵੀ ਉਹ ਸਮਝੌਤਾ ਦਾ ਕਰ ਲਿਆ, ਫੌਜ ਮੰਨਦੀ ਨਹੀਂ ਉਹਨਾਂ ਨੂੰ, ਇਰਾਨ ਦੇ ਵੀ ਵੱਡਾ ਪ੍ਰੋਬਲਮ ਹੈ ਨਾ, ਪ੍ਰੋਬਲਮ ਇਹ ਵੀ ਉਹਨੇ ਫੁੱਟ ਪਈ ਆ। ਹਾਂ, ਜਿਹੜੇ ਰੈਵੋਲੂਸ਼ਨਰੀ ਗਾਰਡਸ ਆ ਉਹ ਇੱਕ ਪਾਸੇ ਆ, ਜਿਹੜੀ ਗਵਰਨਮੈਂਟ ਆ ਉਹ ਇੱਕ ਪਾਸੇ ਆ। ਗਵਰਨਮੈਂਟ ਚਾਹੁੰਦੀ ਆ ਸਮਝੌਤਾ ਹੋਵੇ, ਉਹ ਦੂਜੇ ਚਾਮਲੇ ਆ। ਜਾਣੀ ਇਹ ਕੁੱਤਕੜੀ ਦੀ ਮੁੱਕਣੀ ਮੈਂ ਢੋਲ ਭਰਾ ਲਵਾ ਲੱਗਦਾ ਇਹ ਭਰਾਵਾ ਮੈਂ ਆਪ ਭਰਾਉਣੇ ਆ। ਚਲੋ ਠੀਕ ਆ ਤਾਂ ਹੋਰ ਚੱਲਦੇ ਆ।